ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਅਸਲਾਮ ਵਾਲੇਕਮ ਆਦਾਬ ਬਰਜ਼ ਮੈਂ ਹਾਂ ਤੁਹਾਡੀ ਹੋਸਟ ਨੀਲਮ ਕੌਰ ਤੇ ਮੈਂ TV84 ਦੇ ਸਾਰੇ ਦਰਸ਼ਕਾਂ ਤੇ ਸਰੋਤਿਆਂ ਨੂੰ ਜੀ ਆਇਆਂ ਕਹਿੰਦੀਆਂ ਪ੍ਰੋਗਰਾਮ ਸੱਚੋ ਸੱਚ ਵਿੱਚ ਜਿਹੜੇ ਇਸ ਪ੍ਰੋਗਰਾਮ ਨਾਲ ਦੇਸ਼ਾਂ ਵਿਦੇਸ਼ਾਂ ਤੋਂ ਜੁੜ ਚੁੱਕੇ ਨੇ। ਖਾਲਸਾ ਨਾਮ ਫੇਅਰ ਸੈਂਟਰ ਦੇ ਸੰਚਾਲਕ ਡਾਕਟਰ ਅਮਰਜੀਤ ਸਿੰਘ ਜੀ ਸਟੂਡੀਓ ਵਿੱਚ ਮੇਰੇ ਨਾਲ ਸ਼ਾਮਿਲ ਨੇ। ਉਹਨਾਂ ਨਾਲ ਗੱਲਬਾਤ ਕਰਕੇ ਅੱਜ ਦੇ ਐਮਸੀਸ ਉੱਪਰ ਉਹਨਾਂ ਤੋਂ ਉਹਨਾਂ ਦਾ ਤਬਸਰਾ ਜਾਣਦੇ ਹਾਂ। ਜੀ ਡਾਕਟਰ ਸਾਹਿਬ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। हाँ जी नीलम कौर जी ਤੁਹਾਨੂੰ ਵੀ ਤੇ ਦੁਨੀਆ ਭਰ 'ਚ ਬੈਠੇ ਸਾਡੀ ਬਹੁਤ ਹੀ ਪਿਆਰੇ ਸੋਹਣੇ ਸਿਆਣੇ ਸੁਨੱਖੇ TV84 ਦੇ ਦਰਸ਼ਕਾਂ ਨੂੰ ਵੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। अस्सलाम वालेकुम जी डॉक्टर साहब जी आनू प्रोग्राम सचो सच विच बहुत शुक्रिया जी। डॉक्टर साहब अज 2 फरवरी 2021 20 माघ नानक शाही संमत 552 का दिन है। तो डॉक्टर साहब प्रोग्राम शुरू करने तो पहला असीं अपने दर्शकों ते ਸਰੋਤਿਆਂ ਨੂੰ हमेशा तरह दसदी व्यूअर्स आ जे तुसीं हक सच इंसाफ ते पैरा दिन दा इक्को एक चैनल TV84 ਨੂੰ देखना चाहते हो ਤਾਂ ਤੁਸੀਂ ਦੇਖ ਸਕਦੇ ਸਪੈਕਟਰਮ ਕੇਬਲ RCN ਕੇਬਲ ਬੈਲਫਾਈਵ ਕੇਬਲ ਇਨ ਕੈਨੇਡਾ roku ਜਾਦੂ ਬਾਕਸ ਸ਼ਾਵਾ Facebook TV84 ਦੀ ਐਪ ਰਾਹੀਂ ਆਨਲਾਈਨ ਸਟ੍ਰੀਮਿੰਗ ਐਂਡ IP ਬਾਕਸ ਤੇ ਤੁਸੀਂ TV84 ਨੂੰ ਦੇਖ ਸਕਦੇ ਹੋ। ਵਿਊਅਰਸ ਜੇ ਤੁਸੀਂ TV84 ਨਾਲ ਜਾਂ ਪ੍ਰੋਗਰਾਮ ਸੱਚੋ ਸੱਚ ਨਾਲ Facebook ਰਾਹੀਂ ਜੁੜੇ ਹੋ ਤਾਂ ਇਸ ਨੂੰ ਵੱਧ ਤੋਂ ਵੱਧ ਲਾਈਕ ਕਰੋ ਤੇ ਸ਼ੇਅਰ ਕਰੋ ਅਤੇ ਨਾਲ ਹੀ YouTube ਤੇ ਸਬਸਕ੍ਰਾਈਬ ਵੀ ਕਰੋ। ਇਹ ਵੀ ਦੱਸਦੀ ਕਿ ਤੁਸੀਂ TV84 ਦੀ ਐਪ ਨੂੰ ਐਂਡਰੋਇਡ ਐਂਡ ਐਪ ਸਟੋਰ ਤੇ ਡਾਊਨਲੋਡ ਕਰਕੇ ਜੋ TV84 ਦੀ ਲਾਈਵ ਸਟ੍ਰੀਮ ਹੈ ਉਸ ਨੂੰ ਤੁਸੀਂ 24 ਆਵਰਸ ਦੇਖ ਸਕਦੇ ਹੋ। ਵਿਊਅਰਸ ਹੁਣ ਅਸੀਂ ਆਪਣੇ ਪ੍ਰੋਗਰਾਮ ਦੀ ਸ਼ੁਰੂਆਤ ਕਰਨ ਜਾ ਰਹੇ ਹਾਂ। ਪ੍ਰੋਗਰਾਮ ਦੇ ਸ਼ੁਰੂ ਦੇ ਵਿੱਚ ਪਹਿਲਾਂ ਆਪਾਂ ਤੁਹਾਨੂੰ ਦੱਸ ਦਈਏ ਕਿ ਆਪਾਂ ਗੈਰ ਹਾਜ਼ਰ ਕਿਉਂ ਸਾਂ ਕਿਉਂਕਿ ਨਿਊਯਾਰਕ ਦੇ ਵਿੱਚ ਜਿਹੜਾ ਸਨੋ ਸਟਾਰਮ ਸੀ ਉਹ ਆਇਆ ਹੋਇਆ ਸੀ। ਇਸ ਕਰਕੇ ਆਪਾਂ ਘਰਾਂ ਦੇ ਵਿੱਚ ਹੀ ਡੱਕੇ ਗਏ ਕਿਉਂਕਿ ਕਲੀਨਅਪ ਤੇ ਅੱਜ ਵੀ ਨਹੀਂ ਹੋ ਰਹੀ। ਸੋ ਅੱਜ ਬੜੀ ਮੁਸ਼ਕਲ ਨਾਲ ਆਪਣੀਆਂ ਗੱਡੀਆਂ ਸਾਫ਼ ਕਰਕੇ ਆਪਣੀ ਡਰਾਈਵੇ ਦੇ ਵਿੱਚੋਂ ਗੱਡੀਆਂ ਕੱਢ ਕੇ ਆਪਾਂ ਤੁਹਾਡੀ ਕਚਹਿਰੀ ਦੇ ਵਿੱਚ ਅੱਜ ਦੇ ਜਿਹੜੇ ਅਹਿਮ ਇਸ਼ੂ ਨੇ ਔਰ ਜਿਹੜੇ ਵੀਕਐਂਡ ਦੇ ਇਸ਼ੂ ਨੇ ਉਹ ਲੈ ਕੇ ਹਾਜ਼ਰ ਹੋਏ ਆ। ਔਰ ਜਿਸ ਤਰ੍ਹਾਂ ਕਿ ਤੁਹਾਨੂੰ ਸਾਰਿਆਂ ਨੂੰ ਪਤਾ ਹੈ ਕਿ ਦੁਨੀਆ ਭਰ ਦੇ ਵਿੱਚ ਜੋ ਕਿਸਾਨਾਂ ਦਾ ਜਿਹੜਾ ਸੰਘਰਸ਼ ਹੈ ਉਹੀ ਜਿਹੜਾ ਮੇਨ ਇਸ਼ੂ ਬਣਿਆ ਹੋਇਆ ਹੈ। ਸੋ ਉਸ ਬਾਰੇ ਆਪਾਂ ਵਿਚਾਰ ਚਰਚਾ ਕਰਾਂਗੇ ਕਿ ਕਿਸ ਤਰ੍ਹਾਂ ਮੋਦੀ ਸਰਕਾਰ ਨੇ ਕਿਸਾਨ ਸੰਘਰਸ਼ ਨੂੰ ਕੁਚਲਣ ਦਾ ਜਿਹੜਾ ਰਸਤਾ ਹੈ ਉਹ ਫੜ ਲਿਆ ਔਰ ਇੰਟਰਨੈਟ ਬੰਦ ਨੇ, ਸੜਕਾਂ ਪੱਟੀਆਂ ਜਾ ਰਹੀਆਂ ਨੇ, ਕਿੱਲ ਗੱਡੇ ਜਾ ਰਹੇ ਨੇ, ਸੀਮੈਂਟ ਨਾਲ ਬੈਰੀਗੇਡ ਜਿਹੜੇ ਨੇ ਉਹ ਭਰੇ ਜਾ ਰਹੇ ਨੇ। ਪ੍ਰੋਟੈਸਟ ਦੇ ਜਿਹੜੇ 3 ਵੱਡੇ ਸਾਈਟਾਂ ਸਿੰਘੂ ਬਾਰਡਰ, ਟਿਕਰੀ ਬਾਰਡਰ ਐਂਡ ਜਿਹੜਾ ਗਾਜ਼ੀਪੁਰ ਬਾਰਡਰ ਹੈ ਨੂੰ 4 ਚੁਫੇਰੇ ਤੋਂ ਲਗਭਗ ਜਿਹੜਾ ਉਹ ਸੀਲ ਕਰ ਦਿੱਤਾ ਗਿਆ। ਹੋਰ ਕਿਸਾਨ ਜਥੇਬੰਦੀਆਂ ਨੇ ਆਪਣੀ ਜਿਹੜੀ ਯੂਥ ਤਾਕਤ ਨੂੰ ਲਾਂਭੇ ਕਰਕੇ ਆਪਣੀਆਂ ਬਾਹਾਂ ਆਪਣੇ ਹੱਥਾਂ ਨਾਲ ਹੀ ਕੱਟ ਲਈਆਂ ਨੇ ਔਰ ਸਰਕਾਰ ਦੀਆਂ ਘਾਗ ਲੂੰਬੜ ਚਾਲਾਂ ਦੇ ਸਾਹਮਣੇ ਜਿਹੜੀਆਂ ਕਿਸਾਨ ਜਥੇਬੰਦੀਆਂ ਨੇ ਉਹ ਬੇਬਸ ਹੋਈਆਂ ਨਜ਼ਰ ਆ ਰਹੀਆਂ ਨੇ। ਸੋ ਅਖੀਰ ਦੇ ਵਿੱਚ ਇਸ ਐਜੀਟੇਸ਼ਨ ਦਾ ਅੰਜਾਮ ਕੀ ਹੋਏਗਾ ਇਸ ਬਾਰੇ ਆਪਾਂ ਵਿਚਾਰ ਚਰਚਾ ਕਰਾਂਗੇ ਔਰ ਨਾਲ ਹੀ ਇਸ ਸੈਗਮੈਂਟ ਦੇ ਅਖੀਰਲੇ ਪਲ ਦੇ ਵਿੱਚ ਆਪਾਂ ਜਿਹੜਾ ਇੱਕ ਖੂਬਸੂਰਤ ਜਿਹੜਾ ਪੰਜਾਬੀ ਸੌਂਗ ਜਿਹੜਾ ਹੈ ਉਹ ਸਾਂਝਾ ਕਰਾਂਗੇ ਜਿਹੜੇ ਲਹਿੰਦੇ ਪੰਜਾਬ ਦੇ ਵੀਰਾਂ ਵੱਲੋਂ TV84 ਦੇ ਲੋਗੋ ਨਾਲ ਕਿਸਾਨ ਸੰਘਰਸ਼ ਨੂੰ ਸਮਰਪਿਤ ਜਿਹੜਾ ਉਹ ਕੀਤਾ ਹੈ। ਅਸੀਂ ਇਹਨਾਂ ਪਾਕਿਸਤਾਨੀ ਵੀਰਾਂ ਦਾ ਤਹਿ ਦਿਲ ਤੋਂ ਸ਼ੁਕਰੀਆ ਅਦਾ ਕਰਦੇ ਹਾਂ। ਸੋ ਹੁਣ ਆਪਾਂ ਵਿਚਾਰ ਚਰਚਾ ਕਰਨ ਜਾ ਰਹੇ ਹਾਂ। ਸੋ ਅਸੀਂ ਚਾਹਾਂਗੇ ਕਿ ਤੁਸੀਂ ਸਾਡੇ ਨਾਲ ਸਟਾਰਟਿੰਗ ਤੋਂ ਲੈ ਕੇ ਐਂਡ ਤੱਕ ਇਸੇ ਤਰ੍ਹਾਂ ਹੀ ਬਣੇ ਰਹਿਣਾ। ਦੇਖਣ ਸੁਣਨ ਲਈ ਤੁਹਾਡਾ ਸਭ ਦਾ ਬਹੁਤ ਬਹੁਤ ਸ਼ੁਕਰੀਆ ਜੀ। ਡਾਕਟਰ ਸਾਹਿਬ ਕੀ ਵਿਚਾਰਾਂ ਨੇ? देखो मैं एक कपलेट नाल गल शुरू करा कि इस मौसम में दिल्ली की हवा कुछ और कहती है, निगाह कुछ और, ज़ुबां कुछ और कहती है जी। जो ਵਰਤਾਰਾ ਦਿੱਲੀ ਦੇ ਵਿੱਚ 26 ਜਨਵਰੀ ਤੋਂ ਬਾਅਦ ਪਿਛਲੇ ਆਲਮੋਸਟ 5-6 ਦਿਨਾਂ ਦੇ ਵਿੱਚ ਹੋਇਆ ਉਸ ਤੋਂ ਲੱਗ ਰਿਹਾ ਹੈ ਕਿ ਸਰਕਾਰ ਨੇ ਸਖਤੀ ਨਾਲ ਇਸ ਲਹਿਰ ਨੂੰ ਕੁਚਲਣ ਦਾ ਬਦਨਾਮ ਕਰਨ ਦੀ ਲਾਈਨ ਤਾਂ ਬਰਾਬਰ ਚੱਲ ਹੀ ਰਹੀ ਹੈ। ਉਹਨਾਂ ਦੇ ਜਿੰਨੇ ਵੀ ਟਵਿੱਟਰ ਹੈਂਡਲਰ ਨੇ ਔਰ ਜਿਸ ਅੰਦਾਜ਼ ਦੇ ਵਿੱਚ ਉਹਨਾਂ ਦੇ IT ਸੈੱਲ ਔਰ ਗੋਦੀ ਮੀਡੀਆ ਉਹ ਤਾਂ ਆਪਣਾ ਕੰਮ ਬਾਖੂਬੀ ਕਰ ਹੀ ਰਿਹਾ ਸੀ। ਪਰ ਇਸ ਦੇ ਨਾਲ ਨਾਲ ਜਿਵੇਂ ਭਾਰਤੀ ਹਕੂਮਤ ਨੇ ਟਵਿੱਟਰ ਵਾਲਿਆਂ ਤੋਂ 250 ਦੇ ਕਰੀਬ ਜਿਹੜੇ ਟਵਿੱਟਰ ਅਕਾਊਂਟ ਜਿਨ੍ਹਾਂ ਜੀਵਨ ਕਿਸਾਨ ਮੋਰਚੇ ਦੇ 2 ਮੇਨ ਜਿਹੜੇ ਉਹਨਾਂ ਦੇ ਟਵਿੱਟਰ ਅਕਾਊਂਟ ਸੀ ਉਹ ਬੰਦ ਕਰਵਾਏ ਜਿਨ੍ਹਾਂ ਦੇ ਲੱਖਾਂ ਫੋਲੋਅਰ ਨੇ। ਉਸ ਤੋਂ ਇਹ ਅੰਦਾਜ਼ਾ ਲਾਣਾ ਔਖਾ ਨਹੀਂ ਹੈ ਕਿ ਆਉਣ ਵਾਲੇ ਦਿਨ ਕਿਵੇਂ ਹੋਣਗੇ। ਹਰਿਆਣੇ ਦੇ ਆਲਮੋਸਟ 13-14 ਜ਼ਿਲ੍ਹਿਆਂ ਦੇ ਵਿੱਚ ਅਗਲੇ ਹੋਰ 2-3 ਦਿਨ ਲਈ ਇੰਟਰਨੈਟ ਸੇਵਾਵਾਂ ਬੰਦ ਨੇ। ਮੌਕੇ 'ਤੇ ਇਹਨਾਂ ਤਿੰਨੋਂ ਹੀ ਜਿੱਥੇ ਬਾਰਡਰ ਸਾਈਟਸ ਦੇ ਉੱਤੇ ਜਿਹੜੇ ਨੇ ਲੱਖਾਂ ਲੋਕ ਇਕੱਠੇ ਨੇ ਉਹ ਸਿੰਘ ਬਾਰਡਰ ਹੋਏ, ਟਿਕਰੀ ਹੋਏ, ਗਾਜ਼ੀਪੁਰ ਹੋਏ, ਉਸ ਦੇ 10 ਮੀਲ ਤੱਕ
ਇੰਟਰਨੈਟ ਸੇਵਾਵਾਂ ਜਿਹੜੀਆਂ ਨੇ ਉਹ ਖਤਮ ਕੀਤੀਆਂ ਖਤਮ ਹੋਈਆਂ। ਕੀਤੀਆਂ ਨੇ। ਈਵਨ ਜਿਵੇਂ ਉਹਨਾਂ ਨੇ ਜਿਸ ਅੰਦਾਜ਼ 'ਚ ਜਿਸ ਕਿਸਮ ਦੇ ਬੈਰੀਕੇਡ ਲਾਏ ਨੇ, ਜ਼ਮੀਨ ਪੁੱਟ ਕੇ ਉਹਦੇ 'ਚ ਜਿਵੇਂ ਮੋਟੇ-ਮੋਟੇ ਕਿੱਲ ਗੱਡੇ ਗਏ ਨੇ, ਔਰ ਪੂਰਾ ਇਵੇਂ ਹੈ ਜਿਵੇਂ ਅੱਜ ਇੱਕ ਪੱਤਰਕਾਰ ਨੇ, ਕਿਉਂਕਿ ਇਸ ਦੇ ਨਾਲ ਇਹ ਹੋਇਆ ਕਿ ਦਿੱਲੀ ਤੋਂ ਜਿਹੜੇ ਜਰਨਲਿਸਟ ਜਾਂ ਆਮ ਲੋਕ ਸੇਵਾ ਦੇ ਲਈ ਵੀ ਆ ਰਹੇ ਸੀ, ਉਹਨਾਂ ਦੇ ਦਰਵਾਜ਼ੇ ਬੰਦ ਕਰ ਦਿੱਤੇ ਗਏ ਨੇ। ਔਰ 2-3 ਮੀਲ ਘੁੰਮ ਕੇ ਜਰਨਲਿਸਟਾਂ ਨੂੰ ਉਹ ਵੀ 1 to 1 ਫਿਰ ਆਪਣਾ ID ਦਿਖਾ ਕੇ ਆਉਣਾ ਪੈਂਦਾ ਹੈ, ਪਰ ਮੌਕੇ ਤੋਂ ਨਾ ਕੋਈ ਲਾਈਵ ਹੋ ਸਕਦਾ ਹੈ, ਨਾ ਉਹ ਰਿਪੋਰਟ ਫਾਈਲ ਕਰ ਸਕਦੇ ਨੇ, ਕਿਉਂਕਿ 10 ਮੀਲ ਤੱਕ ਇੰਟਰਨੈਟ ਜਾਮ ਹੈ। ਉਹਨਾਂ ਨੂੰ ਫਿਰ ਵਾਪਸ ਮੁੜਨਾ ਪੈਂਦਾ ਹੈ ਔਰ ਆਪਣਾ ਉਹ ਫਾਈਲ ਕਰਦੇ ਨੇ। ਔਰ ਜਿਹੜੇ ਅਦਰਵਾਈਜ਼ ਫ੍ਰੀਲੈਂਸਰ ਯੂਟਿਊਬਰ, ਕਿਉਂਕਿ ਇਸ ਪੀਰੀਅਡ 'ਚ 1-2 TV ਚੈਨਲਸ ਨੂੰ ਛੱਡ ਕੇ ਜਿਹਨਾਂ NDTV ਸੀ ਜਿਹਨੇ ਕਵਰ ਕੀਤਾ ਹੈ, ਬਾਕੀ ਜਿਹੜੀ ਬਹੁਤ ਸਾਰੀ ਕਵਰੇਜ ਹੈ ਉਹ ਫ੍ਰੀਲੈਂਸਰਸ ਵੱਲੋਂ, ਯੂਟਿਊਬਰਸ ਵੱਲੋਂ। ਔਰ ਜਿਵੇਂ ਉਹਨਾਂ ਨੇ ਇੱਕ ਯੂਟਿਊਬਰ ਜਿਹੜਾ ਮਨਦੀਪ ਪੂਨੀਆ, ਜਿਵੇਂ ਉਹਨੂੰ ਫੜਿਆ, ਉਹਦੀ ਮਾਰ ਕੁਟਾਈ ਕੀਤੀ, ਜੁਡੀਸ਼ੀਅਲ ਕਸਟਡੀ 'ਚ ਭੇਜਿਆ, ਭਾਵੇਂ ਉਹਨੂੰ ਹਾਈ ਕੋਰਟ ਨੇ ਜ਼ਮਾਨਤ ਦੇ ਦਿੱਤੀ ਹੈ, ਪਰ ਇਸ ਤੋਂ ਇਹ ਸਾਹਮਣੇ ਆ ਰਿਹਾ ਹੈ ਕਿ ਕਿਵੇਂ ਜਿਹੜਾ ਫਰੀडम ਆਫ ਐਕਸਪ੍ਰੈਸ਼ਨ ਨੂੰ ਵੀ ਸੁਪਰੈਸ ਕੀਤਾ ਜਾ ਰਿਹਾ ਹੈ। ਔਰ ਇਸ ਦੇ ਵਿੱਚ ਇੱਕ ਅੱਜ ਚੰਗੀ ਗੱਲ ਸੀ ਕਿ ਇੱਕ ਪ੍ਰੋਮੀਨੈਂਟ ਜਿਹੜੀ ਸਿੰਗਰ ਹੈ ਵਰਲਡ ਲੈਵਲ ਦੀ, ਹਾਲੀਵੁੱਡ ਦੀ, ਰਿਹਾਨਾ, ਉਹਨੇ ਇਸ ਇੰਟਰਨੈਟ ਬੰਦ ਕਰਨ ਔਰ ਇਸ ਦੇ ਉੱਤੇ ਟਵੀਟ ਕੀਤਾ ਜਿਹੜਾ ਜ਼ਾਹਰ ਹੈ ਫਾਰਮਰ ਐਜੀਟੇਸ਼ਨ ਨੂੰ ਸਪੋਰਟਿੰਗ ਸੀ। ਇਸੇ ਤਰ੍ਹਾਂ ਅਮੈਂਡਾ ਮਾਡਲ ਨੇ ਵੀ ਕੀਤਾ। ਔਰ ਜਦੋਂ ਹੁਣ ਇਹ ਰਿਹਾਨਾ ਜਾਂ ਦੂਜੇ ਜਿਹੜੇ ਵਰਲਡ ਫੇਮ ਦੇ ਨੇ, ਇਹਨਾਂ ਵੱਲੋਂ ਕੋਈ ਵੀ ਟਵੀਟ ਕੀਤਾ ਜਾਂਦਾ ਤੇ ਅੱਗੋਂ ਰੀਟਵੀਟ ਹੁੰਦਾ। ਸੋ ਅੱਜ ਆਲਰੇਡੀ ਗਲੋਬਲ ਲੈਵਲ ਦੇ ਉੱਤੇ ਔਰ ਖ਼ਾਸ ਤੌਰ 'ਤੇ ਯੰਗਰ ਜਨਰੇਸ਼ਨ, ਸਾਡੇ ਲਈ ਤਾਂ ਕੋਈ ਇਹ ਬਹੁਤਾ ਨਹੀਂ ਹੈ ਕਿ ਵੀ ਅਸੀਂ ਇਹਨਾਂ ਨੂੰ ਫੋਲੋ ਕਰਦੇ ਹਾਂ, ਪਰ ਇਸ ਲੈਵਲ ਦਾ ਜਦੋਂ ਕੋਈ ਨੋਟਿਸ ਲੈਂਦਾ ਤੇ ਇਹ ਇੰਡੀਅਨ ਮੀਡੀਆ ਦੀ ਖਬਰ ਬਣਨਾ ਵੀ ਮਜਬੂਰੀ ਬਣ ਜਾਂਦਾ। ਉਹਨਾਂ ਦੀ ANI ਔਰ ਦੂਸਰਿਆਂ ਨੇ ਵੀ ਜਿਹੜਾ ਇਸ ਦੇ ਉੱਤੇ ਫਰਦਰ ਕਮੈਂਟ ਕੀਤੇ ਨੇ ਨੈਗੇਟਿਵ। ਔਰ ਉਹ ਜਿਹੜੀ ਇਹਨਾਂ ਦੀ ਮੋਦੀ ਦੀ ਚਹੇਤੀ ਕੰਗਨਾ ਰਣੌਤ, ਉਹ ਰਿਹਾਨਾ ਦੇ ਵੀ ਉਹਨਾਂ ਨੂੰ ਔਰ ਆਪਣੇ ਜਿਹੜੇ ਉਹਨਾਂ ਦੇ ਟਰੋਲਰ ਨੇ ਉਹਨਾਂ ਨੇ ਇਹਨਾਂ ਦੇ ਪਿੱਛੇ ਵੀ ਪਾ ਦਿੱਤੇ ਨੇ। ਲੇਕਿਨ ਇਹ ਗੱਲ ਕਿ ਭਾਈ ਆਲਰੇਡੀ ਇਹ ਵਰਲਡ ਨਿਊਜ਼ ਹੈ। ਔਰ ਜਦੋਂ ਕਸ਼ਮੀਰ ਦੇ ਵਿੱਚ 5 ਅਗਸਤ 2019 ਨੂੰ ਇਹਨਾਂ ਨੇ ਆਈਨੀ ਗੁੰਡਾਗਰਦੀ ਕਰਕੇ ਕਸ਼ਮੀਰ ਦਾ ਆਰਟੀਕਲ 370 ਉਹਦਾ ਸਟੇਟ ਦਾ ਇੱਕ ਸਟੇਟਸ ਵੀ ਖਤਮ ਕਰ ਦਿੱਤਾ, ਯੂਨੀਅਨ ਟੈਰੀਟਰੀਜ਼ ਬਣਾ ਦਿੱਤਾ। ਔਰ ਵਰਸਟ ਜਿਹੜਾ ਪਾਰਟ ਸੀ ਕਿ ਬਾਹਰ ਕੋਈ ਖਬਰ ਹੀ ਨਾ ਨਿਕਲੇ, ਉਹਨਾਂ ਨੇ ਇੰਟਰਨੈਟ ਸਰਵਿਸਿਜ਼ ਬੰਦ ਕਰ ਦਿੱਤੀਆਂ। ਔਰ ਲਗਭਗ 1.5 ਸਾਲ ਬੀਤਣ ਬਾਅਦ ਵੀ ਕੁਛ ਹਲਕਿਆਂ ਦੇ ਵਿੱਚ ਅਜੇ ਵੀ 2G ਸਰਵਿਸਿਜ਼ ਅਵੇਲੇਬਲ ਨੇ, ਉਸ ਤੋਂ ਬਿਯੋਂਡ ਨਹੀਂ ਹੈ। ਔਰ ਇਸ ਤੋਂ ਬਾਅਦ ਜ਼ਾਹਰ ਹੈ ਕਿ ਬਈ ਜੋ ਕੁਛ ਹੁਣ ਇਹ ਈਵਨ ਉਹ ਦਿੱਲੀ ਜਿਹੜੀ ਕੈਪੀਟਲ ਦੇ ਉਹ ਇਹ ਸਾਰੇ 80-90 ਮੀਲ ਦੇ ਦਾਇਰੇ ਦੀ ਅਸੀਂ ਗੱਲ ਕਰ ਰਹੇ ਕਿ ਜਿਹੜੀ ਹਕੂਮਤ ਇਸ ਹੱਦ ਤੱਕ ਜਾ ਸਕਦੀ ਹੈ ਕਿ ਉਹਨਾਂ ਨੇ ਜਿਵੇਂ ਉੱਥੇ ਜੋ ਮਾਰ ਕੁਟਾਈ ਕੀਤੀ, ਜਿਸ ਕਿਸਮ ਦੀ ਉਹਨਾਂ ਨੇ ਉਹ ਇੱਕ ਗੁੰਡਾ ਭੀੜ, ਔਰ ਹੁਣ ਤਾਂ ਸਬੂਤ ਇਹ ਜਿਹੜਾ ਮਿਸਟਰ ਪੂਨੀਆ ਜਿਹਦੀ ਜ਼ਮਾਨਤ ਹਾਈ ਕੋਰਟ ਨੇ ਮੰਨੀ, ਯਾਰ ਫ੍ਰੀਲੈਂਸਰ ਔਰ ਇਹਨਾਂ ਦੀ ਜਿਹੜਾ ਪੰਜਾਬ ਯੂਨੀਵਰਸਿਟੀ ਦਾ ਪੜ੍ਹਿਆ ਹੋਇਆ ਮੁੰਡਾ ਹੈ, ਔਰ ਉਹਦਾ ਕਸੂਰ ਇਹ ਸੀ ਕਿ ਉਹਨੇ ਇਹ ਕਿਉਂਕਿ ਫ੍ਰੀਲੈਂਸਰ ਹੈ, ਉਹਨੇ ਇਹ ਲੱਭ ਲਿਆ ਕਿ ਜਿਹੜੀ ਇਹਨਾਂ ਨੇ ਕਿਹਾ ਜੀ ਲੋਕਲਸ ਦੀ ਭੀੜ ਨੇ ਆ ਕੇ ਹਮਲਾ ਕੀਤਾ ਕਿ ਜੀ ਇੱਥੋਂ ਨਿਕਲੋ, ਇੱਥੋਂ ਇਹਨੂੰ ਖਾਲੀ ਕਰੋ, ਤੁਸੀਂ ਤਿਰੰਗੇ ਦਾ ਅਪਮਾਨ ਕੀਤਾ। ਉਹਨੇ ਉਹ ਫਾਈਂਡ ਆਊਟ ਕਰ ਲਿਆ ਵੀ ਉਹ ਕੋਈ ਲੋਕਲ ਲਾਕਲ ਨਹੀਂ ਸੀ, ਉਹ BJP ਦੇ ਹੀ ਬੰਦੇ ਸੀ। ਉਹਨਾਂ 'ਚ ਇੱਕ ਕੌਂਸਲਰ ਆ ਲੇਡੀ, ਉਹਦਾ ਘਰ ਵਾਲਾ ਸੀ, ਉਹ ਪਹਿਲਾਂ ਵੀ ਸ਼ਾਹੀਨ ਬਾਗ ਵੇਲੇ ਵੀ ਇਹੀ ਭੀੜ ਇਕੱਠੀ ਸੀ। ਔਰ ਉਹਨੇ ਉਹ ਸਾਰਿਆਂ ਦੇ ਨਾਲ ਜਦੋਂ ਆਪਣਾ ਉਹਨੇ ਉਸ ਨੂੰ ਟੈਲੀਕਾਸਟ ਕੀਤਾ ਆਪਣੇ ਉਸ ਰਾਹੀਂ, YouTube ਰਾਹੀਂ, ਤਾਂ ਜ਼ਾਹਰ ਹੈ ਕਿ ਵੀ ਇਸ ਦੇ ਉੱਤੇ ਉਹਨੂੰ ਚੁੱਕਿਆ ਗਿਆ ਘਰੋਂ ਔਰ ਇੱਕ ਕਹਾਣੀ ਬਣਾਈ ਗਈ। ਇਹ ਸ਼ਾਮ ਨੂੰ 7:30 ਵਜੇ ਉਹ ਇਸ ਨੂੰ YouTube 'ਤੇ ਪਾਉਂਦਾ ਲਾਈਵ, ਔਰ ਅਗਲੇ ਦਿਨ ਦੁਪਹਿਰੇ 2 ਵਜੇ ਜਿਹੜੀ ਹੈ ਉਹ FIR ਲਿਖੀ ਜਾਂਦੀ ਹੈ ਕਿ ਜੀ ਪੁਲਿਸ ਵਾਲਿਆਂ ਦੇ ਨਾਲ ਉਹ ਝਗੜਿਆ, ਉਹਨੇ ਉਹਨਾਂ 'ਤੇ ਅਟੈਕ ਕੀਤਾ ਦੂਜਾ। ਔਰ ਇਸੇ ਹੀ ਬਿਨਾਂ ਦੇ ਉੱਤੇ ਜਿਹੜਾ ਉਹ ਹਾਈ ਕੋਰਟ ਨੇ ਉਹਦੀ ਜ਼ਮਾਨਤ ਵੀ ਕੀਤੀ। ਸੋ ਇਹ ਆਉਣ ਵਾਲੇ ਦਿਨਾਂ 'ਚ ਇਸੇ ਤਰ੍ਹਾਂ ਇੱਕ ਬੀਬੀ ਐਕਟਿਵਿਸਟ ਵੀ ਜਿਹੜੀ ਹੈ ਉਹ ਚੁੱਕੀ ਹੋਈ ਹੈ, ਉਸ ਨੂੰ ਵੀ ਜੁਡੀਸ਼ੀਅਲ ਇਨਕੁਆਇਰੀ 'ਚ। ਔਰ ਹੁਣ ਇਹ ਸਾਹਮਣੇ ਆ ਰਿਹਾ ਹੈ ਕਿ ਇਸ ਵੇਲੇ 140 ਦੇ ਕਰੀਬ ਜਿਹੜੇ ਨੌਜਵਾਨ 26 ਜਨਵਰੀ ਦੇ ਇਹਨਾਂ ਨੇ ਚੁੱਕ ਕੇ ਟਾਰਚਰ ਕਰਕੇ ਜੇਲ੍ਹਾਂ 'ਚ ਸੁੱਟੇ ਹੋਏ ਨੇ, ਉਹਨਾਂ ਦੀ ਲਿਸਟ ਜਾਰੀ ਕੀਤੀ ਹੈ। ਔਰ ਕੱਲ੍ਹ ਮੇਰਾ ਸਾਰਾ ਦਿਨ ਬੇਸ਼ੱਕ ਜਿਵੇਂ ਤੁਸੀਂ ਕਿਹਾ ਵੀ ਸਨੋ ਸਟਾਰਮ ਹੋਣ ਕਰਕੇ ਅਸੀਂ ਪ੍ਰੋਗਰਾਮ ਤਾਂ ਨਹੀਂ ਕਰ ਸਕੇ, ਪਰ ਇਹਦਾ ਮਤਲਬ ਇਹ ਨਹੀਂ ਹੈ ਕਿ ਅਸੀਂ ਇਸ ਸਾਰੇ 'ਚੋਂ ਬਾਹਰ ਸੀ। ਕੱਲ੍ਹ ਸਾਰਾ ਦਿਨ ਹੀ ਵਕੀਲਾਂ ਦੀਆਂ ਟੀਮਾਂ ਜਿਹੜੀਆਂ ਪੰਜਾਬ ਲੈਵਲ ਦੇ, ਹਾਲਾਂ ਕਹਿਣ ਨੂੰ ਬਿਆਨ ਤਾਂ ਪੰਜਾਬ ਸਰਕਾਰ ਨੇ ਵੀ ਦਿੱਤਾ ਹੈ ਕਿ ਜੀ ਅਸੀਂ ਉਹਨਾਂ ਦੀ ਸਾਰਿਆਂ ਦੀ ਕਾਨੂੰਨੀ ਪੈਰਵਾਈ ਕਰਾਂਗੇ,
ਦਿੱਲੀ ਦੇ ਵਿੱਚ ਵੀ ਕੁਝ ਬਡਿੰਗ ਸਿੱਖ ਨੌਜਵਾਨ ਜਿਹੜੇ ਵਕੀਲ ਨੇ ਇਸ ਦੇ ਉੱਤੇ ਕੰਮ ਕਰ ਰਹੇ ਨੇ। ਔਰ ਅੱਜ ਇੱਕ ਡੈਲੀਗੇਸ਼ਨ ਕਿਸਾਨਾਂ ਦਾ ਕੇਜਰੀਵਾਲ ਨੂੰ ਵੀ ਮਿਲਿਆ ਹੈ ਕਿ ਜੀ ਤੁਸੀਂ ਦੇਖੋ ਜੇਲ੍ਹਾਂ ਦੇ ਵਿੱਚ ਉਹਨਾਂ ਦੀ ਕੀ ਹਾਲਤ ਹੈ, ਕੀ ਨਹੀਂ ਹੈ। ਚੰਡੀਗੜ੍ਹ ਦੇ ਵਕੀਲਾਂ ਦੇ ਗਰੁੱਪ ਵੀ ਪ੍ਰੋ ਬੋਨੋ ਕਰਨ ਲਈ ਤਿਆਰ ਨੇ। ਸੋ ਆਲਰੇਡੀ ਇਸ ਦੇ ਉੱਤੇ ਐਕਟੀਵਿਟੀ ਹੋ ਰਹੀ ਹੈ। ਪਰ ਇੱਕ ਅੰਦਾਜ਼ੇ ਮੁਤਾਬਕ ਭਾਵੇਂ ਫਿਗਰ ਅਜੇ 140 ਜਾਂ 150 ਨਾ ਜਸਪਾਲ ਸਿੰਘ ਮੰਝਪੁਰ ਜਿਹੜੇ ਪ੍ਰੋਮੀਨੈਂਟ ਐਡਵੋਕੇਟ ਨੇ ਉਹਨਾਂ ਨੇ ਜਾਰੀ ਕੀਤੀ ਹੈ, ਪਰ ਇੱਕ ਅੰਦਾਜ਼ੇ ਮੁਤਾਬਕ ਅਜੇ ਵੀ ਬਹੁਤ ਸਾਰੇ ਜਿਹੜੇ ਨੇ ਉਹ ਗੁੰਮਸ਼ੁਦਾ ਨੇ। 300 ਦੇ ਕਰੀਬ ਇਹ ਲਿਸਟ ਜਾ ਸਕਦੀ ਹੈ। ਇੱਕ ਪਿੰਡ ਦੇ ਜਿਵੇਂ ਅਸੀਂ ਕਿਹਾ ਸੀ ਕਿ 12 ਦੇ ਕਰੀਬ ਨੌਜਵਾਨ ਨੇ ਔਰ ਉਹਨਾਂ ਦਾ ਇੱਕ ਲੜਕਾ ਉਹਨਾਂ ਨੇ ਜ਼ਰੂਰ ਆਇਆ ਕਿਉਂਕਿ ਉਹ ਇਹ ਸੀ ਕਿ ਉਹ 18 ਸਾਲ ਦਾ ਨਹੀਂ ਸੀ, 17 ਸਾਲ ਦਾ। ਤੇ ਉਹਦਾ ਬਿਆਨ ਤਾਂ ਇਹੀ ਹੈ ਕਿ ਜੀ ਜਿਹੜੇ ਪਿੰਡ ਦੇ ਬਾਕੀ ਨੇ ਉਹ ਸ਼ਾਇਦ ਤਿਹਾੜ ਜੇਲ੍ਹ 'ਚ ਨੇ, ਉਹਨਾਂ ਨਾਲ ਕੀ ਵਾਪਰਿਆ ਕੀ ਨਹੀਂ ਉਹ ਕਹਿ ਰਿਹਾ ਸੀ ਜੀ ਮੈਨੂੰ ਕੁਝ ਨਹੀਂ ਕਿਹਾ ਪੁਲਿਸ ਨੇ। ਹਾਲਾਂਕਿ ਉਹਦੇ ਥੱਲੇ ਜੇ ਤੁਸੀਂ ਦੇਖੋ ਤਾਂ ਇਹ ਵੀ ਹੋ ਸਕਦਾ ਕਿ ਭਾਈ ਇਹ ਜਿਹੜਾ ਹੁਣ ਇੱਕ ਪ੍ਰੈਸ਼ਰ ਬਿਲਟ ਹੋ ਰਿਹਾ ਉਹਨੂੰ ਕਿ ਪੁਲਿਸ ਉੱਤੇ ਉਹਨੇ ਜ਼ੁਲਮ ਕੀਤੇ ਨੇ ਔਰ ਕਰ ਰਹੇ ਨੇ, ਉਹਨੂੰ ਅਨਡੂ ਕਰਨ ਲਈ ਉਹਨੂੰ ਛੱਡਿਆ ਹੋਏ ਤਾਂ ਉਹਨੂੰ ਟਿਊਟਰ ਕਰਕੇ ਕਿਹਾ ਹੋਏ ਵੀ ਇਹ ਗੱਲ ਰਿਪੀਟਡਲੀ ਕਹਿਣੀ ਹੈ। ਪਰ ਇਸ ਵੇਲੇ ਜਿਹੜੇ ਹੁਣ ਤੁਸੀਂ ਦੇਖੋ ਜੇ 200 ਤੋਂ 300 ਨੌਜਵਾਨ ਨੇ, ਕਿੰਨੇ ਪਿੰਡ ਕਿੰਨੇ ਲੋਕ ਪ੍ਰਭਾਵਿਤ ਹੋਏ ਨੇ ਔਰ ਇਹ ਕਿਸਾਨ ਜਥੇਬੰਦੀਆਂ ਦੀ ਜ਼ਿੰਮੇਵਾਰੀ ਹੈ। ਹਾਲਾਂ ਉਹਨਾਂ ਦਾ ਡੈਲੀਗੇਸ਼ਨ ਕੇਜਰੀਵਾਲ ਨੂੰ ਮਿਲਦਾ ਹੈ ਜਾਂ ਬਿਆਨਬਾਜ਼ੀਆਂ ਕਰ ਰਹੇ ਨੇ, ਇਹ ਉਹਨਾਂ ਦੀ ਨਾਅਹਲੀਅਤ ਹੈ ਕਿ ਉਹਨਾਂ ਨੇ ਸੱਦਾ ਆਵਾਜ਼ ਲੀਡਰਸ਼ਿਪ ਦੀ ਹੁੰਦੀ ਹੈ। ਬਿਲਕੁਲ ਯੂਥ ਤੁਹਾਡੀ ਸਟਰੈਂਥ ਹੁੰਦੀ ਹੈ ਕਿ ਤੁਸੀਂ ਉਹਨਾਂ ਨੂੰ ਕਿਵੇਂ ਜਿਹੜਾ ਆਪਣੀ ਤਾਕਤ ਦੇ ਤੌਰ ਤੇ ਵਰਤਣਾ। ਪਰ ਜਿਸ ਅੰਦਾਜ਼ ਦੇ ਵਿੱਚ ਲੀਡਰਸ਼ਿਪ ਨੇ ਆਪਣੇ ਆਪ ਨੂੰ ਜਿਹੜਾ ਬਿਲਕੁਲ ਕੱਟ ਲਿਆ ਕਿ ਜੀ ਸਾਡਾ ਕੋਈ ਤਾਲੁਕ ਨਹੀਂ, ਉਹ ਇਵੇਂ ਹੋ ਗਿਆ। ਉਹਨਾਂ ਦੀ ਜਿਹੜੇ ਲੀਡ ਕਰਨ ਵਾਲੇ ਸੀ ਔਰ ਕਿਉਂਕਿ ਹੁਣ ਬਹੁਤ ਸਾਰੀਆਂ ਚੀਜ਼ਾਂ ਇਹਨਾਂ ਵੀਕਐਂਡ ਤੇ ਵੀ ਔਰ ਕੱਲ੍ਹ ਵੀ ਸਾਹਮਣੇ ਆਇਆ ਕਿ ਕੀ ਸਾਜ਼ਿਸ਼ ਹੋਈ ਹੈ, 25 ਦੀ ਰਾਤ ਨੂੰ ਕੀ ਹੋਈ ਹੈ। ਔਰ ਇਹ ਅਸੀਂ ਅਜੇ ਇਹਦੇ 'ਚ ਨਹੀਂ ਪੈਣਾ ਚਾਹੁੰਦੇ, ਪਰ ਇਹ ਜਦੋਂ ਸਾਰੀ ਡਸਟ ਸੈਟਲ ਹੋਏਗੀ ਫਿਰ ਇਹ ਸਾਹਮਣੇ ਆਏਗਾ ਕਿ ਕਿਹਨੇ ਕਿਹਨੇ ਕਿਹੜਾ ਕਿਹੜਾ ਗੱਦਾਰੀ ਦਾ ਰੋਲ ਅਦਾ ਕੀਤਾ ਹੈ, ਕਿਵੇਂ ਡੈਲੀਬਰੇਟਲੀ ਇਹ ਜਿਹੜਾ ਯੂਥ ਨੇ ਜਾਂ 26 ਜਨਵਰੀ ਨੂੰ ਗਏ ਉਹ ਨਹੀਂ ਟਰੈਪ 'ਚ ਫਸੇ ਕਿ ਬੀਜੇਪੀ ਨੇ ਜਿਹੜੀ ਆਲਰੇਡੀ ਟੌਪ ਕਿਸਾਨੀ ਲੀਡਰਸ਼ਿਪ ਵਿਚਲੇ 2-3 ਬੰਦੇ ਨੇ ਜਿਹੜੇ ਬਿਲਕੁਲ ਜਿਨ੍ਹਾਂ ਦਾ ਕਿਰਦਾਰ ਔਰ ਰੋਲ ਸਾਹਮਣੇ ਆ ਰਿਹਾ, ਉਹਨਾਂ ਨੇ ਇਹ ਗਿਣੀ ਮਿਥੀ ਸਾਜ਼ਿਸ਼ ਦੇ ਤਹਿਤ ਜਿਵੇਂ ਯੂਥ ਐਕਟਿਵਿਸਟ ਨੂੰ ਬਦਨਾਮ ਕੀਤਾ, ਨੈਗੇਟ ਕੀਤਾ, ਉਹਨਾਂ ਨੂੰ ਕਿਵੇਂ ਉਹਨਾਂ ਨੇ ਜਿਹੜਾ ਬਿਲਕੁਲ ਡਿਚ ਕੀਤਾ ਜਿਹਨੂੰ ਅੰਗਰੇਜ਼ੀ 'ਚ ਕਹਿੰਦੇ ਨੇ। ਔਰ ਇਹ ਸਾਰੇ ਦਾ ਨਤੀਜਾ ਕੀ ਹੈ ਸਾਹਮਣੇ ਆਇਆ ਇਸ ਵੇਲੇ ਕਿ ਭਾਈ ਉਹਨਾਂ ਦੇ ਹੱਥੋਂ ਬਾਲ ਨਿਕਲ ਗਈ। ਔਰ ਕੱਲੀ ਬਾਲ ਹੀ ਨਹੀਂ ਨਿਕਲੀ, ਉਹਨਾਂ ਨੇ ਵੀ ਦੇਖ ਲਿਆ ਕਿ ਉਹਨਾਂ ਨੇ ਯੂਥ ਤਾਕਤ ਤੁਹਾਡੀ ਕੱਟ ਦਿੱਤੀ। ਔਰ ਇੱਕ ਤਾਂ ਪਹਿਲਾਂ ਸੀ ਕਿ ਜਿਹੜਾ ਲੀਡਰਸ਼ਿਪ ਦਾ ਫੋਕਸ ਸੀ ਉਹ ਸਿੰਘ ਬਾਰਡਰ ਤੋਂ ਜਾਂ ਪੰਜਾਬ ਦੀ ਲੀਡਰਸ਼ਿਪ ਤੋਂ ਜਿਹੜਾ ਇਹਨਾਂ ਦਾ ਐਮਲਗਮ 40+ ਜਥੇਬੰਦੀਆਂ ਦਾ ਉਹਦੇ ਤੋਂ ਨਿਕਲ ਕੇ ਉਹਨਾਂ ਨੇ ਸ਼ਿਫਟ ਕਰ ਦਿੱਤਾ ਜਿਹੜਾ ਗਾਜ਼ੀਪੁਰ, ਜਿੱਥੇ ਜ਼ਾਹਰ ਹੈ ਕਿ ਉਹਨਾਂ ਨੇ ਜਿਸ ਅੰਦਾਜ਼ ਦੇ ਵਿੱਚ ਮਿਸਟਰ ਟਕੈਤ ਨੇ ਸਟੈਂਡ ਲਿਆ, ਇੱਕ ਵਾਰ ਐਡਮੀਰੇਸ਼ਨ ਹੋਈ। ਸਾਡੇ ਤਾਂ ਫਿਰ ਤੁਰ ਪੈਂਦੇ ਨੇ। ਹੁਣ ਇਹ ਵੀ ਹੋਇਆ ਜੀ ਉਹ ਸਿਮਰਜੀਤ ਸਿੰਘ ਬੈਂਸ MLA ਨੇ ਐਲਾਨ ਕਰਤਾ, ਦੂਜਿਆਂ ਨੇ ਕਿ ਇੱਕ ਅਸੀਂ ਜਿਹੜਾ ਹੈ ਉਹ ਸੋਨੇ ਦੀ ਕਈ ਜਿਹੜੀ ਹੈ ਗੋਲਡ ਇਕੱਠਾ ਕਰ ਰਹੇ ਨੇ ਉਹ ਟਕੈਤ ਨੂੰ ਭੇਟ ਕਰਨੀ ਹੈ ਕਿ ਉਹਨੇ ਅਣਖ ਰੱਖ ਲਈ। ਦੂਜੀ ਹੋ ਗਈ ਆਪਣੇ ਗਾਣੇ ਗਾਣ ਵਾਲੇ ਉਧਰ ਨੂੰ ਚਲੇ ਗਏ, ਫੋਕਸ ਵੀ ਉਧਰ ਹੋ ਗਿਆ ਉਧਰ ਜਿਹੜਾ, ਕਿਉਂਕਿ ਆਲਰੇਡੀ ਮਿਸਟਰ ਟਕੈਤ ਤਾਂ ਜਿਹੜਾ ਹੈ ਉਹ ਪੋਲੀਟੀਕਲ ਫਿਗਰ ਹੈ। ਪਿਛਲੀਆਂ ਉਹਨੇ ਚੋਣਾਂ ਵੀ ਕੁਛ ਵਕਤ ਪਹਿਲਾਂ ਲੜੀਆਂ ਸੀ, ਹਾਰਿਆ ਸੀ। 2019 ਦੀਆਂ ਚੋਣਾਂ 'ਚ ਉਹਨੇ BJP ਦੀ ਹਮਾਇਤ ਕੀਤੀ ਸੀ। ਔਰ ਕਿਉਂਕਿ ਆਲਰੇਡੀ ਜਦੋਂ ਤੁਹਾਡਾ ਐਵਨਿਊ ਖੁੱਲ੍ਹ ਗਿਆ, ਸੁਖਬੀਰ ਬਾਦਲ ਵੀ ਉੱਥੇ ਪਹੁੰਚ ਗਿਆ, ਰਾਮੂ ਵਾਲੀਆ ਵੀ ਪਹੁੰਚ ਗਿਆ, ਸੰਜੇ ਰੌਤ ਵੀ ਪਹੁੰਚ ਗਿਆ, ਸ਼ਿਵ ਸੈਨਾ ਦਾ ਮਨੀਸ਼ ਸਿਸੋਡੀਆ ਵੀ ਪਹੁੰਚ ਗਿਆ, ਉਹਨਾਂ ਦੀ ਸਟੇਜ ਤੋਂ ਵੀ ਐਡਰੈਸ ਕਰਤਾ। ਸੋ ਹੁਣ ਜਿਹੜਾ ਇਹਨਾਂ ਦੀ ਲਾਈਨ ਸੀਗੀ ਕਿ ਜੀ ਨਹੀਂ ਪੋਲੀਟੀਸ਼ੀਅਨ ਕੋਈ ਵੀ ਆ ਕੇ ਕਰਾਊਡ 'ਚ ਬੈਠ ਸਕਦਾ ਲੇਕਿਨ ਜਿਹੜਾ ਉਹ ਨਹੀਂ ਹੈ, ਸਾਡੀ ਨਾਨ ਪੋਲੀਟੀਕਲ ਹੈ। ਸੋ ਆਲਰੇਡੀ ਪੋਲੀਟੀਕਲ ਹੋ ਗਿਆ। ਹੁਣ ਫੋਕਸ ਕੀ ਹੈ, ਗੱਲਬਾਤ ਕਿਹਦੇ ਨਾਲ? ਹੁਣ ਇਹ ਸਾਰੇ 40 ਮਿਲਾ ਲਓ ਤੇ ਇਕੱਲੇ ਉਹਦਾ ਵੇਟ ਜ਼ਿਆਦਾ ਬਣਾ ਦਿੱਤਾ ਹੈ। ਔਰ ਬਣ ਜਦੋਂ ਜਾਂਦਾ ਹੈ ਵੇਟ ਫਿਰ ਕੀ ਹੋਏਗਾ? ਹੁਣ ਉਹ ਭਾਵੇਂ ਉਹ ਕਹਿ ਰਿਹਾ ਟਕੈਤ ਕਿ ਜੀ ਪਹਿਲਾਂ ਸਾਡੇ ਨੌਜਵਾਨ ਛੱਡੇ ਜਾਣ ਫਿਰ ਅਸੀਂ ਗੱਲਬਾਤ ਕਰਾਂਗੇ, ਪਰ ਨਾਲ ਦੀ ਨਾਲ ਉਹ ਦੋ ਪਾਸਿਓਂ ਬਿਆਨ ਆ ਰਹੇ ਨੇ ਕਿ ਨਹੀਂ ਅਸੀਂ ਆਪਣੀ ਸਟੇਟ ਦਾ ਵੀ ਜਿਹੜਾ ਉਹ ਸਰਕਾਰ ਨੂੰ ਵੀ ਨੀਵਾਂ ਨਹੀਂ ਦਿਖਾਉਣਾ ਚਾਹੁੰਦੇ, ਗੱਲਬਾਤ ਵੀ ਕਰਾਂਗੇ, ਕਿਸਾਨ ਵੀ ਜਿੱਤਣਾ ਚਾਹੁੰਦਾ ਹੈ, ਸਰਕਾਰ ਵੀ ਜਿੱਤੇ। ਇਹ ਹੁਣ ਇਹ ਤਾਂ ਹੋ ਨਹੀਂ ਸਕਦਾ। ਜੇ ਸਰਕਾਰ ਕਿਵੇਂ ਜਿੱਤੇਗੀ ਜਾਂ ਉਹਨਾਂ ਨੂੰ ਤੁਸੀਂ ਕਿਵੇਂ ਜਿਹੜਾ ਉਹ ਫੇਸ ਦੇਣਾ ਚਾਹੋਗੇ? ਸੋ ਇਹਦਾ ਮਤਲਬ ਇਹ ਹੈ ਕਿ ਆਲਰੇਡੀ ਇਨ ਬਿਟਵੀਨ, ਔਰ ਇਸ ਗੱਲ ਦਾ ਧਿਆਨ ਰਹੇ
ਇਹ ਤਾਂ ਫਾਈਨਲ ਸਟੇਜ ਤੇ ਮਿਸਟਰ ਟਕੈਤ ਨੇ ਆਪਣਾ ਇਮੋਸ਼ਨਲ ਆਊਟਬਸਟ ਕੀਤਾ ਤੇ ਮਹਾਂ ਪੰਚਾਇਤਾਂ ਜੁੜ ਗਈਆਂ। ਅਦਰਵਾਈਜ਼ ਉਸ ਤੋਂ ਪਹਿਲਾਂ ਇਹਨਾਂ ਦੋਨਾਂ ਭਰਾਵਾਂ ਦਾ ਐਗਰੀਮੈਂਟ ਹੋ ਗਿਆ ਸੀ ਗਾਜ਼ੀਪੁਰ ਦੇ ਐਡਮਿਨਿਸਟ੍ਰੇਸ਼ਨ ਦੇ ਨਾਲ ਕਿ ਉਸ ਸਾਈਟ ਨੂੰ ਖਾਲੀ ਕਰ ਜਾਣਗੇ। ਜੇ ਬੀਜੇਪੀ ਦੇ ਗੁੰਡੇ ਔਰ ਪੁਲਿਸ ਜਿਹੜੀ ਉਹ ਸਟੇਜ ਤੇ ਆ ਕੇ ਨਾ ਪਹੁੰਚ ਜਾਂਦੀ ਤੇ ਇਹ ਇਮੋਸ਼ਨਲ ਆਊਟਬਸਟ ਨਾ ਹੁੰਦਾ ਤੇ ਗਾਜ਼ੀਪੁਰ ਬਾਰਡਰ ਵੈਸੇ ਹੀ ਉੱਡ ਜਾਣਾ। ਸੋ ਮਤਲਬ ਇਹ ਹੈ ਕਿ ਇਸ ਵੇਲੇ ਇਹਦੇ ਬਾਵਜੂਦ ਕਿ ਅਸੀਂ ਅਜੇ ਕਿਸੇ ਤੇ ਐਸਪਰਸ਼ਨਸ ਕਾਜ਼ ਨਹੀਂ ਕਰਨਾ ਚਾਹੁੰਦੇ, ਪਰ ਨਜ਼ਰ ਆ ਰਿਹਾ। ਔਰ ਕਿਉਂਕਿ ਸਾਰਾ ਦਿਨ ਕੱਲ ਵੀ ਅੱਜ ਵੀ ਜਿਹੜਾ ਉਹ ਕਾਲਾਂ ਦਾ ਸਿਲਸਿਲਾ ਜਾਰੀ ਹੈ ਔਰ ਸਾਰੇ ਜਾਣਨਾ ਚਾਹੁੰਦੇ ਨੇ। ਔਰ ਮੈਂ ਸਮਝਦਾ ਹਾਂ ਕਿ ਵੀ ਤੁਹਾਡੀ ਪਹੁੰਚ ਓਨੈਸਟ ਹੋਣੀ ਚਾਹੀਦੀ ਹੈ। ਇਹ ਵੀ ਨਹੀਂ ਹੈ ਕਿਸੇ ਨੂੰ ਲੱਗੇ ਕਿ ਜੀ ਅਸੀਂ ਕੋਈ ਕਿਸੇ ਨੂੰ ਨੀਵਾਂ ਦਿਖਾਉਣਾ ਚਾਹੁੰਦੇ, ਪਰ ਹਕੀਕਤ ਇਹ ਹੈ ਕਿ ਵੀ ਜੋ ਕੁਛ ਉੱਥੇ ਹੋਇਆ ਜਾਂ ਹੋ ਰਿਹਾ, ਹੁਣ ਜੇ ਇਹੀ ਜਿਹੜਾ ਦਾਇਰਾਕਾਰ ਜਿਹੜੀ ਤੁਹਾਡੀ ਯੂਥ ਪਾਵਰ ਹੈ ਹੁੰਦੀ, ਹੁਣ ਉੱਥੇ ਕਿੰਨਾ ਜ਼ੁਲਮ ਇਹਨਾਂ ਨੇ ਕੀਤਾ, ਉਸ ਭੀੜ ਰਾਹੀਂ ਕੀ ਕਰਵਾਇਆ, ਵੱਟੇ ਮਰਵਾਏ ਔਰ ਫਿਰ ਕਿਵੇਂ ਪੁਲਿਸ ਨੇ ਵੀ ਕੁੱਟਿਆ। ਔਰ ਉਹਦੇ 'ਚ ਇਹ ਨਹੀਂ ਹੈ ਕਿ ਭਾਈ ਸਿਰਫ ਉਹ ਆਰਡੀਨਰੀ ਨੂੰ, ਈਵਨ ਅਸੀਂ ਜ਼ਿਕਰ ਕੀਤਾ ਸੀ ਪਹਿਲਾਂ ਕਿ ਕਿਵੇਂ ਅਮਰੀਕਨ ਡਾਕਟਰਾਂ ਦੀ ਇੱਕ ਟੀਮ ਜਿਹੜੀ ਹੈ ਉਹ ਪੂਰੀ ਮੌਕੇ ਦੇ ਉੱਤੇ ਆਪਣਾ ਉਹ ਛੱਡ ਕੇ ਸਾਰੀਆਂ ਇੱਥੋਂ ਪ੍ਰੈਕਟਿਸਿਸ ਵੀ ਉੱਥੇ ਮੌਕੇ ਤੇ ਜਿਹੜਾ ਨੇ ਉਹ ਕਰੇ ਸੇਵਾ ਕਰ ਰਹੇ ਨੇ। ਔਰ ਇਹ ਖਬਰ ਹੈ ਇਸ ਹਵਾਲੇ ਨਾਲ ਕਿ US doctor and his team are brutally beaten by police as they try to help victims of vicious clashes as Indian farmers protest। ਉਹਦੇ 'ਚ ਉਹਨਾਂ ਨੇ ਕਿਵੇਂ ਉਹਨਾਂ ਦੀ ਮਾਰ ਕੁਟਾਈ ਕੀਤੀ ਹੈ। ਔਰ ਉਹਦੇ 'ਚ ਅਮਰੀਕਨ ਡਾਕਟਰ ਨਿਊ ਜਰਸੀ ਤੋਂ ਨੇ, ਡਾਕਟਰ ਸਵੈਮਾਨ ਸਿੰਘ ਫਰੋਮ ਨਿਊ ਜਰਸੀ said they were set upon by stick wielding officers leaving 3 doctors with broken arms and a volunteer with a cracked skull। ਕਿ ਇਹਨਾਂ ਉਹਨਾਂ ਡਾਕਟਰਾਂ ਨੂੰ ਮਾਰਿਆ, 3 ਡਾਕਟਰਾਂ ਦੀਆਂ ਹੱਡੀਆਂ ਤੋੜ ਦਿੱਤੀਆਂ ਨੇ, ਆਰਮਸ ਉਹਨਾਂ ਦੀਆਂ ਬਾਹਾਂ ਤੋੜੀਆਂ ਨੇ, ਔਰ ਇੱਕ ਜਿਹੜਾ ਵਲੰਟੀਅਰ ਸੀ ਉਹਦਾ ਜਿਹੜਾ ਸਕਲ ਜਿਹੜਾ ਹੈ ਦਿਮਾਗ ਦਾ ਉਹ ਤੋੜਿਆ। ਔਰ ਇਹ ਜਿਹੜੀ ਫੁਟੇਜ ਹੈ, ਇਨ ਡਿਸਟਰਬਿੰਗ ਫੁਟੇਜ ਆਫ ਦ ਅਟੈਕ, one of the medics in a first aid high visibility vest is chased by officers in full riot gear before being viciously battered as he falls to the floor। Horrified onlookers can be heard screaming, "Don't hit the doctors," as they watch batons rain down on the men। ਹੁਣ ਇਹ ਜੇ ਅਮਰੀਕਾ ਦੇ ਡਾਕਟਰਸ ਨਾਲ ਉਹਨਾਂ ਤਿੰਨਾਂ ਦੀਆਂ ਬਾਹਾਂ ਤੋੜ ਦਿੱਤੀਆਂ, ਵਲੰਟੀਅਰ ਦਾ ਸਕਲ ਤੋੜ ਦਿੱਤਾ ਹੈ, ਔਰ ਇਹ ਕੋਈ ਨਾਰਮਲ ਨਹੀਂ ਹੈਗੇ। American College of Cardiology fellow said the volunteer medics had been helping an injured policeman when they were attacked by 10 to 15 officers। ਕਿ ਅਟੈਕ ਵੀ ਉਦੋਂ ਕੀਤਾ ਜਦੋਂ ਕਿ ਇੱਕ ਜ਼ਖਮੀ ਪੁਲਿਸ ਵਾਲੇ ਦੀ ਉਹ ਜਿਹੜੀ ਹੈ ਉਹ ਖਿਦਮਤ ਕਰ ਰਹੇ ਸੀ। They hit us brutally, they fractured the arms of 3 doctors, hit a guy in the skull, nearly opened up his skull, he said in a video message detailing the violence। Hit guys in the leg who have bruises all over their legs। One of them was actually holding an IV pole as we were stirring up a police officer at the time। कि भी IV ला रहे थे पुलिस ऑफिसर ਨੂੰ ਹੀ। ਔਰ ਇਹ ਜਿਹੜੀ ਹੈ another video showed the volunteer forming a human chain in their efforts to protect a doctor treating a badly injured farmer as officers beat people around them moments before। ਔਰ ਇਹ ਜਿਹੜੀਆਂ ਨੇ ਇਹ ਇਮੇਜ ਸਾਹਮਣੇ ਆਏ ਨੇ ਔਰ ਇਹਦੀ ਤਾਂ ਪੂਰੀ ਡੀਟੇਲ ਹੈ। ਔਰ ਇਹ ਚੈਰਿਟੀ ਉਹਨਾਂ ਦੀ ਜਿਹੜੇ ਡਾਕਟਰਸ ਦੀ ਆਰਗੇਨਾਈਜੇਸ਼ਨ ਹੈ 5 ਰਿਵਰਸ ਹਾਰਟ ਐਸੋਸੀਏਸ਼ਨ, ਜਿਹੜੀ ਕਿ ਅਨਡਿਜ਼ਰਵਡ ਕਮਿਊਨਿਟੀਜ਼ ਦੇ ਵਿੱਚ ਜਾ ਕੇ ਕੰਮ ਕਰਦੀ ਹੈ। ਉਹਨਾਂ ਨੇ 32 ਐਂਬੂਲੈਂਸਿਸ ਤੇ 220 ਵਲੰਟੀਅਰ ਜਿਹੜੇ ਨੇ ਥਰਸਡੇ ਦੀ ਰੈਲੀ ਦੇ ਵਿੱਚ ਉਹਨਾਂ ਨੇ ਜਿਹੜੇ ਨੇ ਉਹ ਪ੍ਰੋਵਾਈਡ ਕੀਤੇ ਸੀ। ਔਰ ਇਹ ਸਾਰੇ 'ਚੋਂ ਹੁਣ ਇਹ ਇੱਕ ਔਰ ਪੂਰੀ ਡੀਟੇਲ ਹੈ ਇਹਦੇ 'ਚ ਕਿ ਵੀ ਆਲਰੇਡੀ 300 ਤੋਂ ਜ਼ਿਆਦਾ ਲੋਕ ਉਹਨਾਂ ਦੀ ਹਿਰਾਸਤ ਦੇ ਵਿੱਚ ਨੇ। ਔਰ ਹੁਣ ਇਹਦੇ ਬਾਰੇ ਜਦੋਂ ਇੱਕ ਪਾਸੇ ਪਾਰਲੀਮੈਂਟ ਦਾ ਸੈਸ਼ਨ ਸ਼ੁਰੂ ਹੋਇਆ, ਪਹਿਲਾਂ ਤਾਂ ਪ੍ਰੈਜ਼ੀਡੈਂਟ ਐਡਰੈਸ ਸੀ ਜਿਹਨੂੰ ਆਪੋਜੀਸ਼ਨ ਨੇ ਵਾਕਆਊਟ ਕੀਤਾ, ਔਰ ਜਦੋਂ ਇਹਨੇ ਮਨ ਕੀ ਬਾਤ ਦੇ ਥੱਲੇ ਇਹ ਫਰੋਡੀਆ ਮੋਦੀ ਇਹ ਜਦੋਂ ਐਡਰੈਸ ਕਰ ਰਿਹਾ, ਇਹਨੇ ਵੀ ਉਹੀ ਜਿਹੜਾ ਇਹਨਾਂ ਦੇ ਨਾਗਪੁਰ ਹੈੱਡਕੁਆਟਰ ਦੇ ਵਿੱਚ ਨੈਰੇਟਿਵ ਬਿਲਡ ਕੀਤਾ ਕਿ ਜੀ ਤਿਰੰਗੇ ਦਾ ਅਪਮਾਨ ਇਹਨੇ। ਔਰ ਹਾਲਾਂਕਿ ਇਹ ਗੱਲ ਫੈਕਟ ਸਾਹਮਣੇ ਨੇ, ਨਾ ਤਿਰੰਗੇ ਨੂੰ ਕਿਸੇ ਨੇ ਲਾਇਆ, ਨਾ ਛੇੜਿਆ, ਨਾ ਫਾੜਿਆ, ਲੇਕਿਨ ਇਹ ਵੀ ਉਹਦੇ 'ਚ ਜਿਹੜਾ ਮੋਦੀ ਆ ਉਹਦੇ 'ਚ ਕਹਿ ਰਿਹਾ ਕਿ ਇਹ ਜਿਹੜਾ ਸਾਰਾ ਮੇਰੇ ਮਨ ਨੂੰ ਜਿਹੜਾ ਤਿਰੰਗੇ ਦਾ ਅਪਮਾਨ ਦੇਖ ਕੇ ਬਹੁਤ ਦੁੱਖ ਹੋਇਆ, ਮੈਂ ਸਹਾਰ ਨਹੀਂ ਸਕਦਾ, ਔਰ ਇਹ ਦੇਸ਼ ਦਾ ਅਪਮਾਨ ਹੋਇਆ। ਉਹਦੀ ਇਹ ਸਟੇਟਮੈਂਟ
ਜਿਹੜੀ ਹੈ ਉਹ ਬੜੀ ਕਲੀਅਰਲੀ ਸਭ ਦੇ ਸਾਹਮਣੇ ਆਈ ਹੈ। ਜੀ ਨੇਸ਼ਨ ਪੇਨਡ ਬਾਈ ਟਰਾਈ ਕਲਰ ਇਨਸਲਟ, ਕਿ ਵੀ ਇਹ ਸਾਰੇ ਦੇਸ਼ ਨੂੰ ਬਹੁਤ ਤਕਲੀਫ ਹੋਈ। ਦਾ ਕੰਟਰੀ ਵਾਜ਼ ਸੈਡਨਡ ਬਾਈ insult to the tricolor on Republic Day in Delhi, said Prime Minister Modi during Mann Ki Baat broadcast on Sunday। ਔਰ ਨਾਲ ਦੀ ਨਾਲ ਜਿਹੜੇ ਕਾਨੂੰਨ ਨੇ ਤਿੰਨੋਂ ਖੇਤੀਬਾੜੀ ਕਾਨੂੰਨ, ਉਹਨਾਂ ਨੂੰ ਉਹਨੇ ਡਿਫੈਂਡ ਕੀਤਾ ਆਪਣੇ ਮਨ ਕੀ ਬਾਤ 'ਚ ਵੀ। ਪਾਰਲੀਮੈਂਟ ਦੇ ਵਿੱਚ ਜਦੋਂ ਕਿ ਉਹ ਚਾਹੁੰਦੇ ਸੀ ਕਿ ਇਹਦੇ 'ਤੇ ਗੱਲਬਾਤ ਹੋਏ, ਉਹਨੇ ਕਿਹਾ ਕਿ ਨਹੀਂ ਕੱਲ੍ਹ ਨੂੰ ਹੋਏਗੀ। ਫਿਰ ਰਾਜ ਸਭਾ 'ਚ ਜਦੋਂ ਵਿਰੋਧੀ ਧਿਰ ਨੇ ਸਵਾਲ ਚੁੱਕਿਆ ਔਰ ਉਹਨਾਂ ਨੇ ਕਿਹਾ ਜੀ ਤੁਸੀਂ 0 ਆਵਰ 'ਚ ਨਹੀਂ ਗੱਲ, ਅਸੀਂ ਅਗਲੇ ਦਿਨ ਕਰਾਂਗੇ। ਪਰ ਲੇਟੈਸਟ ਸੀ ਕਿ ਜਦੋਂ ਉਹਨਾਂ ਨੂੰ ਪੁੱਛਿਆ ਗਿਆ ਕਿ ਆ ਜਿਹੜੀ ਬਰੂਟੈਲਿਟੀ ਪੁਲਿਸ ਨੇ ਕੀਤੀ ਹੈ, ਤੇ ਉਹਨਾਂ ਦਾ ਹੋਮ ਮਿਨਿਸਟਰ ਸਟੇਟ ਦਾ ਲੈਵਲ ਦਾ ਜਿਹੜਾ ਉਹ ਕਹਿ ਰਿਹਾ ਜੀ ਬਿਲਕੁਲ ਪੁਲਿਸ ਨੇ ਬੜਾ ਕੰਟਰੋਲਡ ਰੱਖਿਆ ਔਰ ਪੂਰਾ ਉਹ ਉਹਨਾਂ ਦੀ ਮਜਬੂਰੀ ਸੀ ਉਹਨਾਂ ਕਰਨਾ। ਹੁਣ ਇਸ ਸਾਰੇ ਦੇ ਵਿੱਚ ਅਸੀਂ ਇਹ ਦੇਖ ਰਹੇ ਹਾਂ ਕਿ ਹੁਣ ਤਾਂ ਜਿਹੜੇ ਫੜੇ ਹੋਏ ਨੇ ਨੌਜਵਾਨ ਵੀ, ਉਹਨਾਂ ਦੇ ਉੱਤੇ ਕਈਆਂ ਤੇ UAPA ਜਿਹੜਾ ਜਿਹਦੇ ਥੱਲੇ ਫਿਰ 3 ਸਾਲ ਜ਼ਮਾਨਤ ਨਹੀਂ ਹੈ ਔਰ ਲੱਖਾਂ ਦੇ ਜੁਰਮਾਨੇ ਨੇ, ਉਹਨਾਂ ਨੂੰ ਜਿਹੜਾ ਕੀਤਾ ਜਾ ਰਿਹਾ। ਔਰ ਇਹ ਹੁਣ ਇਹਦੀ ਜ਼ਬਾਨ ਖੁੱਲ੍ਹੀ ਹੈ ਰਾਜੇਵਾਲ ਕਿਸਾਨ ਲੀਡਰ ਦੀ, BJP ਐਂਡ RSS ਬਿਹਾਈਂਡ ਸਟੋਨ ਪੈਲਟਿੰਗ ਔਨ ਫਾਰਮਰਸ ਐਟ ਸਿੰਘੂ। ਹੁਣ ਇਹ ਜੇ ਲੀਡਰਸ਼ਿਪ ਨਾਇਲ ਨਾ ਹੁੰਦੀ ਔਰ ਜਿਸ ਅੰਦਾਜ਼ ਦੇ ਵਿੱਚ ਇਹਨਾਂ ਨੇ ਨੈਗੇਟਿਵਿਟੀ ਕੀਤੀ ਹੈ ਨਾ ਹੁੰਦਾ, ਤੇ ਜੋ ਹੁਣ ਚੱਲ ਰਿਹਾ ਜਾਂ ਜਿਵੇਂ ਥੱਲਾ ਲੱਗ ਰਿਹਾ ਮੂਵਮੈਂਟ ਦਾ ਵੀ ਔਰ ਪੁਲਿਸ ਹਾਵੀ ਹੋ ਕੇ ਕਰ ਰਹੀ ਹੈ। ਔਰ ਇਹਦੇ 'ਤੇ ਕਿਸੇ ਦੀ ਨੇ ਇੱਕ ਸ਼ੇਅਰ ਅੱਜ ਕੋਟ ਕੀਤਾ ਹੋਇਆ ਸੀ ਕਿ ਦਰਿਆ ਕੇ ਤੂਫਾਨ ਸੇ ਤੋਂ ਬਚ ਸਕਤੀ ਹੈ ਕਿਸ਼ਤੀ, ਦਰਿਆ ਕੇ ਤੂਫਾਨ ਸੇ ਤੋਂ ਬਚ ਸਕਤੀ ਹੈ ਕਸ਼ਤੀ, ਕਸ਼ਤੀ ਮੇਂ ਤੂਫਾਨ ਹੋ ਤੋ ਸਾਹਿਲ ਨਾ ਮਿਲੇਗਾ। ਕਿ ਤੁਸੀਂ ਕੰਢੇ ਕਿਵੇਂ ਲੱਗਣੇ, ਦਰਿਆ 'ਚ ਆਇਆ ਤੂਫਾਨ, ਤੁਸੀਂ ਅੱਗਾ ਸੱਜਾ ਕਰਕੇ ਮਲਾਹ ਤੁਹਾਡਾ ਜਿਹੜਾ ਉਹ ਜੇ ਸੀਜ਼ਨਡ ਹੈ, ਚੁਸਤ ਹੈ ਔਰ ਰੱਬ ਦੀ ਮਿਹਰ ਹੋਏ ਤਾਂ ਉਹਨੇ, ਪਰ ਜੇ ਤੁਹਾਡੀ ਕਿਸ਼ਤੀ ਦੇ ਵਿੱਚ ਹੀ ਤੂਫਾਨ ਆ ਵੜਿਆ ਤਾਂ ਉਹਨੂੰ ਤੁਸੀਂ ਕਿਵੇਂ ਕਰੋਗੇ। ਸੋ ਇਹ ਹਕੂਮਤ ਨੇ ਬੜੀ ਚਲਾਕੀ ਦੇ ਨਾਲ ਪੂਰਾ ਉਹਨਾਂ ਦੀਆਂ ਘਾਗ ਚਾਲਾਂ, ਫੌਕਸ ਲਾਈਕ ਚਾਣਕਿਆ ਪੁੱਤਰਾਂ ਦੀਆਂ ਸਾਮਦਾਮ ਦੰਡ ਭੇਦ, ਉਹਦਾ ਸਾਰਿਆਂ ਦਾ ਉਹਨਾਂ ਨੇ ਫਾਇਦਾ ਚੁੱਕਦੇ ਹੈ। ਔਰ ਹਾਲਾਂ ਇਹਦੇ ਬਾਵਜੂਦ ਕਿ SGPC ਦਾ ਇਹਦੇ 'ਤੇ ਠੀਕ ਸਟੈਂਡ ਹੈ, ਉਹਨਾਂ ਨੇ ਕਿਹਾ ਕਿ ਬਈ ਉਹਨੂੰ ਬੰਦ ਕਰੋ। ਇਹ ਜਿਹੜਾ ਨਿਸ਼ਾਨ ਸਾਹਿਬ ਲਾਲ ਕਿਲ੍ਹੇ 'ਤੇ ਲਾਣਾ, ਜਥੇਦਾਰ ਅਕਾਲ ਤਖਤ ਵੀ ਜਿਹੜਾ ਬਾਦਲਾਂ ਦਾ ਬਣਾਇਆ ਹੋਇਆ, ਉਹਨੇ ਵੀ ਉਹਨੂੰ ਡਿਫੈਂਡ ਕੀਤਾ। ਪਰ ਆਲਰੇਡੀ ਉਹਨਾਂ ਨੇ ਜਿਹੜਾ ਇਸ ਸਾਰੇ ਨੂੰ ਇਸ ਹੱਦ ਤੱਕ ਪਹੁੰਚਾ ਦਿੱਤਾ ਕਿ ਉਹਨਾਂ ਨੇ ਫਾਇਦਾ ਜੋ ਚੁੱਕਣਾ ਸੀ ਚੁੱਕ ਲਿਆ। ਔਰ ਇਸ ਵੇਲੇ ਜੇ 300 ਨੌਜਵਾਨ ਜਿਨ੍ਹਾਂ ਦੇ ਅੱਗੋਂ ਕੀ ਹੋਏਗਾ, ਕਿਹਦੇ 'ਤੇ UAPA ਲੱਗਦਾ ਹੈ, ਕਿਹਦੇ 'ਤੇ ਕੀ ਹੁੰਦਾ ਹੈ, ਇਹ ਗੱਲ ਜਿਹੜੀ ਹੈ ਨਜ਼ਰ ਆ ਰਹੀ ਹੈ ਕਿ ਭਾਈ ਇਹ ਆਉਣ ਵਾਲੇ ਪੀਰੀਅਡ 'ਚ ਜਿਵੇਂ ਉਹਨਾਂ ਨੇ 4 ਚੁਫੇਰੇ ਘੇਰਾਬੰਦੀ ਕੀਤੀ ਆ। ਔਰ ਉੱਥੇ ਜਰਨਲਿਸਟ ਵੀ ਇਹ ਕਹਿ ਰਹੇ ਨੇ ਕਿ ਵੀ ਆਹ ਤੁਸੀਂ ਜਿਹੜੇ ਖਾਈਆਂ ਖੋਦੀਆਂ, ਬੈਰੀਕੇਡ ਨੇ, ਕਿੱਲਾਂ ਗੱਡੀਆਂ, ਕਾਸ਼ ਤੁਸੀਂ ਚੀਨ ਦੇ ਬਾਰਡਰ 'ਤੇ ਕੀਤਾ ਹੁੰਦਾ, ਆਪਣਾ 1000 ਸਕੁਅਰ ਕਿਲੋਮੀਟਰ ਤੁਸੀਂ ਏਰੀਆ ਤਾਂ ਨਾ ਗਵਾਉਂਦੇ। ਪਰ ਇਹ ਬਹੁਤ ਸਾਰੇ ਕਹਿ ਰਹੇ ਨੇ ਕਿ ਵੀ ਇਹ ਤਾਂ ਉਹਨਾਂ ਨੇ ਇਵੇਂ ਬਣਾ ਰਹੇ ਨੇ ਜਿਵੇਂ ਦੁਸ਼ਮਣ ਦੇਸ਼ ਦੀਆਂ ਸਰਹੱਦਾਂ ਨੇ, ਇਸ ਦੇ ਪਾਰ, ਔਰ ਭੁੱਲ ਜਾਂਦੇ ਨੇ। ਔਰ ਅੰਦਰ ਲੱਖਾਂ ਲੋਕ ਜਿਹੜੇ ਨੇ, ਔਰ ਇਹ ਹੋ ਰਿਹਾ ਕਿ ਹੁਣ ਜਿਹੜਾ ਦਿੱਲੀ ਤੋਂ ਪਾਣੀ ਦੇ ਟੈਂਕਰ, ਅੱਜ ਹਾਲ ਇਹ ਸੀ ਕਿ ਬਈ ਪਿਛਲੇ 2-3 ਦਿਨ ਤੋਂ ਉਹ ਜਿਹੜੇ ਲੱਖਾਂ ਲੋਕ ਨੇ ਉਹਨਾਂ ਕੋਲ ਨਹਾਉਣ ਦਾ ਪਾਣੀ ਨਹੀਂ, ਲੰਗਰ ਤਿਆਰ ਕਰਨ ਲਈ ਪਾਣੀ ਨਹੀਂ। ਜਿਹੜੇ ਦਿੱਲੀ ਵੱਲੋਂ ਟੈਂਕਰ ਗਏ ਉਹਨਾਂ ਨੇ ਵਾਪਸ ਮੋੜ ਦਿੱਤੇ ਜਿਹੜੇ ਨੇ ਪੁਲਿਸ ਨੇ, ਔਰ ਕੋਈ ਹੋਰ ਲੋੜੀਂਦੀਆਂ ਚੀਜ਼ਾਂ ਅੰਦਰ ਨਹੀਂ ਜਾਣ ਦਿੱਤੀਆਂ ਜਾ ਰਹੀਆਂ। ਸਿਰਫ ਸੋਨੀਪਤ ਵਾਲੇ ਪਾਸਿਓਂ ਜਿੱਧਰੋਂ ਐਂਟਰੀ ਹੈ ਉੱਥੋਂ ਹੈ, ਔਰ ਉਹ ਵੀ ਹਰਿਆਣੇ ਦੀ ਸਰਕਾਰ ਹੈ। ਇਹਨਾਂ ਨੇ ਹੁਣ ਪਹਿਲਾਂ ਦਿੱਲੀ ਤੋਂ ਕੀਤਾ, ਜਦੋਂ ਉੱਥੇ ਕੀਤਾ ਤਾਂ ਉਹਨਾਂ ਦਾ ਇਹੀ ਹੈ ਕਿ ਵੀ ਇਹਨਾਂ ਦੀ ਬਿਜਲੀ ਪਾਣੀ ਕੱਟ ਦਿਓ, ਇੰਟਰਨੈਟ ਤਾਂ ਰਾਹੀਂ ਕੋਈ ਜਾਣਕਾਰੀ ਨਹੀਂ। ਤਾਂ ਉੱਥੇ ਉਹਨਾਂ ਨੇ ਜ਼ੁਲਮ ਅਲਟੀਮੇਟਲੀ ਕੀ ਕਰਨਾ ਹੈ, ਇਹ ਤਾਂ ਜ਼ਾਹਰ ਹੈ ਕਿ ਵੀ ਜਿਸ ਜ਼ਾਲਮਾਨਾ ਅੰਦਾਜ਼ ਦੇ ਵਿੱਚ ਇਹ ਕਰ ਰਹੇ ਨੇ। ਸੋ ਇਹ ਜਿਹੜਾ ਸਾਰਾ ਪਾਰਟ ਹੈ ਹੁਣ ਇਹ ਤਾਂ ਪੈਨਲ ਬਣਾਉਣ 'ਤੇ ਲੱਗੇ ਨੇ ਕਿ ਭਾਈ ਅਸੀਂ ਹੁਣ ਜਿਹੜੇ ਮਿਸਿੰਗ ਪਰਸਨ ਨੇ, ਦੇਖੋ ਮਤਲਬ ਦੁਸ਼ਮਣ ਦੇ ਨਾਲ ਜੰਗ ਦੇ ਵਿੱਚ ਤਾਂ ਹੁੰਦਾ ਸੀ ਕਿ ਮਿਸਿੰਗ ਇਨ ਐਕਸ਼ਨ। 26 ਜਨਵਰੀ ਤੋਂ ਬਾਅਦ ਅੱਜ ਅਸੀਂ 2 ਫਰਵਰੀ ਨੂੰ ਗੱਲ ਕਰ ਰਹੇ ਹਾਂ, 1 ਹਫ਼ਤੇ ਬਾਅਦ ਵੀ ਸੈਂਟਰ ਲੈਵਲ 'ਤੇ, ਹੋਮ ਮਿਨਿਸਟਰੀ ਲੈਵਲ 'ਤੇ ਜਾਂ ਦਿੱਲੀ ਸਰਕਾਰ ਦੀ ਲੈਵਲ 'ਤੇ ਕੋਈ ਅਫੀਸ਼ੀਅਲ ਇਨਫੋਰਮੇਸ਼ਨ ਨਹੀਂ ਹੈ ਕਿ ਕਿੰਨੇ ਬੰਦੇ ਉਹਨਾਂ ਦੀ ਕਸਟਡੀ 'ਚ ਨੇ, ਕਿੱਥੇ ਨੇ, ਉਹਨਾਂ 'ਤੇ ਤੁਸੀਂ ਕੀ ਚਾਰਜ ਲਾਏ ਹੈ, ਉਹਨਾਂ ਦੇ ਫੈਮਿਲੀ ਮੈਂਬਰ ਜਾਂ ਦੂਜੀ ਕੋਈ ਹੌਟਲਾਈਨ ਦਿੱਲੀ ਹੋਮ ਮਿਨਿਸਟਰੀ ਵੱਲੋਂ ਹੋਏ ਕਿ ਇਹ ਜਿਹੜਾ ਇਹ ਸਾਰੇ 'ਚੋਂ ਉਹਨਾਂ ਨਾਲ ਤੁਸੀਂ ਕੋਈ ਘਰ ਵਾਲੇ ਮਿਲ ਸਕਣ,
ਕੋਈ ਟੈਲੀਫੋਨਿਕ ਗੱਲਬਾਤ ਹੋ ਸਕੇ। ਜੀ ਔਰ ਇਹਦੇ ਬਾਵਜੂਦ ਜਿਹੜੀ ਨਫ਼ਰਤ ਹੈ, ਬੇਸ਼ੱਕ ਜਿਹੜਾ ਪੋਜ਼ਿਟਿਵ ਆਸਪੈਕਟ ਜਿਵੇਂ ਅਸੀਂ ਕਿਹਾ ਸੀ ਕਿ ਵੀ ਜਾਟ ਕਮਿਊਨਿਟੀ ਹਰਿਆਣਾ, ਯੂਪੀ ਔਰ ਰਾਜਸਥਾਨ ਦੀ ਉਹ ਇਕੱਠੀ ਹੋ ਰਹੀ ਹੈ, ਉਹਦੇ 'ਚ ਵੀ ਉਹਨਾਂ ਨੇ ਇੱਕ ਜਿਹੜਾ ਗੁੱਜਰ ਲੀਡਰ ਤੋਂ ਨੈਗੇਟਿਵਿਟੀ ਕਰਵਾਈ, ਜਿਹੜਾ ਉਹ ਗਾਜ਼ੀਆਬਾਦ ਦਾ ਜਿਹੜਾ ਹੈਗਾ MLA। ਜੀ ਹਾਲਾਂਕਿ ਇੱਕ ਪੋਜ਼ਿਟਿਵ ਪਾਰਟ ਹੈ ਕਿ ਉਹਨਾਂ ਦਾ ਪ੍ਰੋਮੀਨੈਂਟ ਲੀਡਰ ਮਦਨ ਭਈ ਹੈ, ਉਹ ਗੁੱਜਰ ਕਮਿਊਨਿਟੀ ਦੀ ਸਪੋਰਟ ਉਹਨੇ ਫਾਰਮਰਸ ਨੂੰ ਦਿੱਤੀ ਹੈ। ਔਰ ਇਹਦੇ 'ਚ ਹੁਣ ਹਰ ਇੱਕ ਨੂੰ ਨਜ਼ਰ ਆ ਰਿਹਾ ਕਿ ਭਾਈ ਇਹ ਜਿਹੜੀ ਵਾਇਲੈਂਸ 26 ਜਨਵਰੀ ਦੀ ਵੀ ਹੈ, ਈਵਨ ਇਹਨੇ ਨਰੇਸ਼ ਟਕੈਤ ਨੇ ਕਿਹਾ, ਉਹਦੇ ਭਰਾ ਨੇ ਕਿ ਵੀ ਇਹ ਇਨ ਜਨਵਰੀ 26 ਵਾਇਲੈਂਸ ਇਹ ਕੰਸਪੀਰੇਸੀ ਸ਼ੁੱਡ ਬੀ ਪ੍ਰੋਬਡ ਕੰਪਰੈਹੈਂਸਿਵਲੀ। ਔਰ ਇਸ ਸਾਰੇ ਦੇ ਵਿੱਚ ਇਹ ਸਾਰੇ ਨੂੰ ਅਸੀਂ ਆਉਣ ਵਾਲੇ ਪੀਰੀਅਡ 'ਚ ਦੇਖ ਰਹੇ ਹਾਂ ਕਿ ਇਹ ਇੱਕ ਪਾਸੇ ਤਾਂ ਮੂਵਮੈਂਟ ਦਾ ਕੋਈ ਜਿਹੜਾ ਉਹ ਲੱਗਦਾ ਨਹੀਂ ਕਿ ਵੀ ਇਹ ਕਿਸੇ ਕੰਢੇ ਲੱਗੇਗੀ, ਕਿਉਂਕਿ ਹੁਣ ਤੁਸੀਂ ਇਹ ਕਹੀ ਜਾਓ ਕਿ ਜੀ ਹੁਣ ਗੱਲਬਾਤ ਵੀ ਅਸੀਂ ਕਰਾਂਗੇ, ਫਿਰ ਨਾਲ ਇਹ ਵੀ ਆ ਜਾਂਦਾ ਤਾਂ ਹੀ ਕਰਾਂਗੇ, ਪਹਿਲਾਂ ਸਾਡੇ ਬੰਦੇ ਛੱਡੋ ਗੱਲਬਾਤ ਲਈ। ਹੁਣ ਤੁਸੀਂ ਤੁਹਾਡੀ 40 ਜਥੇਬੰਦੀਆਂ ਨੂੰ ਇਰਰੈਲੇਵੈਂਟ ਕਰਕੇ ਟਕੈਤ ਸਾਹਿਬ ਇਸ ਵੇਲੇ ਲੀਡ ਰੋਲ 'ਚ ਨੇ। ਔਰ ਇਸ ਸਾਰੇ ਨੂੰ ਕੋਈ ਜਦੋਂ ਤੁਸੀਂ ਕੰਪਰੈਹੈਂਸਿਵ ਦੇਖੋ, ਬ੍ਰਾਹਮਣਵਾਦ ਨੂੰ ਜਾਂ ਜਿਹੜਾ ਅੱਜ ਹਿੰਦੂਤਵ ਹੈ, ਜੇ ਤੁਸੀਂ ਸਮਝਣਾ 4000 ਸਾਲ ਦੀ ਹਿਸਟਰੀ 'ਚ, ਤੇ ਇਹਨਾਂ ਦਾ ਸਭ ਤੋਂ ਪਾਵਰਫੁਲ ਹਥਿਆਰ ਹੈ ਭੰਬਲ ਭੂਸਾ। ਅੱਛਾ, ਕਨਫਿਊਜ਼ਨ। ਬਿਲਕੁਲ ਕਿ ਤੁਸੀਂ ਭੰਬਲ ਭੂਸਾ ਕ੍ਰੀਏਟ ਕਰ ਦਿਓ, ਮਲਟੀਪਲ ਐਂਗਲ ਛੱਡ ਦਿਓ ਕਿਸੇ ਚੀਜ਼ ਦੇ ਲਈ ਵੀ, और फिर तुसी किसे नू घुमा दो। बात ऐसी कीजिए हर बात के 100 पहलू हों, कोई पहलू तो रहे बात बदलने के लिए। ਹੁਣ ਮੋਦੀ ਜਿਹੜਾ ਹੈ 6 ਮਹੀਨੇ ਤੋਂ ਐਜੀਟੇਸ਼ਨ ਚੱਲ ਰਹੀ ਹੈ, ਪਹਿਲੀ ਵਾਰ ਪਾਰਲੀਮੈਂਟ 'ਚ ਉਹਨੇ ਜ਼ੁਬਾਨ ਖੋਲ੍ਹੀ, ਉਹਨੇ ਕਿਹਾ ਜੀ ਜਿਹੜੀ ਸਾਡੀ ਆਫਰ ਸੀ ਕਿਸਾਨਾਂ ਨੂੰ ਦੈਟ ਸਟਿਲ ਸਟੈਂਡਸ ਔਰ ਇਟਸ ਜਸਟ ਆਈ ਐਮ ਜਸਟ ਏ ਫੋਨ ਕਾਲ ਅਵੇ ਕਿ ਇੱਕ ਤੁਸੀਂ ਕਾਲ ਕਰ ਲਓ ਔਰ ਇਹ ਜਿਹੜਾ ਮੰਗਾ ਜੋ ਤੁਹਾਨੂੰ ਦਿੱਤਾ ਹੈ ਅਸੀਂ ਉਹ ਮੰਨ ਲਓ ਜੋ ਆਫਰ ਕੀਤਾ। ਤੇ ਉਹਨੂੰ ਪੁੱਛਿਆ ਜਾ ਰਿਹਾ ਕਿ ਵੀ ਜੇ ਉਹਨਾਂ ਨੂੰ ਤੂੰ ਕਹਿ ਰਿਹਾ ਹੈ ਵਾਈ ਡੋਂਟ ਯੂ ਕਾਲ, ਕਿ ਉਹ ਤੁਹਾਡੀਆਂ ਬਰੂਹਾਂ ਤੇ ਆ ਕੇ ਬੈਠੇ ਨੇ, ਕਿਵੇਂ ਲੱਖਾਂ ਲੋਕ ਜਿਹੜੇ ਨੇ ਕਿਸ ਪਰੇਸ਼ਾਨੀ ਦੀ ਹਾਲਤ 'ਚ ਨੇ। ਪਰ ਇਹ ਤਾਂ ਬ੍ਰਾਹਮਣ ਦੇ ਲਈ ਔਰ ਇਹਨਾਂ ਦੀ ਆਈਡੀਓਲੋਜੀ ਨੂੰ ਤਾਂ ਗੁਰੂ ਨਾਨਕ ਸਾਹਿਬ ਨੇ ਫਰਮਾਇਆ, ਜਦੋਂ ਕਿ ਇਹ ਹਦਾਇਤ ਕੇ ਰੋਜ਼ ਸਿੱਖ ਪੜ੍ਹਦੇ ਨੇ ਆਸਾ ਦੀ ਵਾਰ, ਨਾ ਉਦੋਂ ਸਮਝ ਸਕੇ ਉਹਨਾਂ ਨੂੰ, ਨਾ ਅੱਜ ਸਮਝ ਸਕੇ ਕਿ ਮੱਥੇ ਟਿੱਕਾ ਤੇੜ ਧੋਤੀ ਕਾ ਖਾਈ ਹੱਥ ਛੁਰੀ ਜਗਤ ਕਸਾਈ, ਕਿ ਮੱਥੇ ਤੇ ਟਿੱਕਾ ਲੱਗਾ ਹੋਇਆ, ਇਹਨਾਂ ਦੇ ਤੇੜ ਕਖਾਈ ਧੋਤੀ ਬੰਨੀ ਹੋਈ ਹੈ, ਪਰ ਇਹਨਾਂ ਦੇ ਹੱਥ 'ਚ ਛੁਰੀ ਹੈ। ਇਹ ਜਗਤ ਕਸਾਈ ਨੇ, ਬੁਚਰ ਆਫ ਦਾ ਵਰਲਡ। ਹੁਣ ਅੱਜ ਨਜ਼ਰ ਆ ਰਿਹਾ ਹੈ ਲੱਖਾਂ ਲੋਕਾਂ ਦਾ ਦਰਦ ਪੇਨ, 200 ਦੇ ਕਰੀਬ ਮਰ ਚੁੱਕੇ ਨੇ, ਸ਼ਹੀਦ ਹੋ ਚੁੱਕੇ ਨੇ ਕਿਸਾਨ ਇਸ ਮੂਵਮੈਂਟ 'ਚ। ਲਗਾਤਾਰਤਾ ਨਾਲ ਜਿਹੜਾ ਹੈ ਉਹ ਹੁਣ 300 ਦੇ ਕਰੀਬ ਵੈਸੇ ਗਾਇਬ, ਉਹਨਾਂ ਦੇ ਸਾਰੇ ਕੈਰੀਅਰ ਜ਼ਿੰਦਗੀਆਂ ਉਹ ਜੇਲ੍ਹਾਂ ਦੇ ਵਿੱਚ ਸੜਨਗੇ। ਕਸ਼ਮੀਰੀਆਂ ਦੀ ਪੀੜ, ਉੱਥੇ ਕਿਵੇਂ 1.5 ਲੱਖ ਕਸ਼ਮੀਰੀ ਪਿਛਲੇ ਸਾਰੇ ਦਹਾਕੇ ਦੇ ਵਿੱਚ ਗਾਇਬ ਕਰ ਦਿੱਤਾ ਗਿਆ, ਮਾਰ ਦਿੱਤਾ ਗਿਆ, ਫੇਕ ਸਟੇਜ ਐਨਕਾਊਂਟਰ ਬਣਾਏ ਗਏ, ਲੇਕਿਨ ਇਹਨਾਂ ਦੀ ਸਿਹਤ ਤੇ ਕੋਈ ਅਸਰ ਨਹੀਂ ਹੈ। ਲੋਕ ਲਾਸ਼ਾਂ ਗਿਣਦੇ ਨੇ, ਇਹ ਵੋਟਾਂ ਗਿਣਦੇ ਨੇ। ਪਰ ਇਸ ਸਭ ਚੋਂ ਠੀਕ ਹੈ ਮਾਯੂਸੀ ਵੀ ਹੈ ਔਰ ਕਿਸੇ ਹੱਦ ਤੱਕ ਇਹ ਭੰਬਲ ਭੂਸੇ ਨੇ ਡਾਇਸਪੋਰਾ ਕਮਿਊਨਿਟੀ ਨੂੰ ਵੀ, ਔਰ ਖ਼ਾਸ ਤੌਰ 'ਤੇ ਜਿਹੜੇ ਸਾਡੇ ਕੀਬੋਰਡ ਵਾਰੀਅਰ ਨੇ ਜਾਂ ਸੋਸ਼ਲ ਮੀਡੀਆ ਵਾਰੀਅਰ ਨੇ, ਉਹ ਵੀ ਬਜਾਏ ਕਿ ਦੁਸ਼ਮਣ ਨੂੰ ਪਛਾਣਨ ਦੇ ਇੱਕ ਦੂਸਰੇ ਵਾਰੀ ਲੱਗੇ ਹੋਏ ਨੇ ਵੀ ਉਹਨੇ ਕੀ ਕਿਹਾ, ਦੀਪ ਸਿੱਧੂ ਨੇ ਕੀ ਕਿਹਾ, ਲੱਖੇ ਸਿਧਾਣੇ ਨੇ ਕੀ ਕਿਹਾ, ਵਿਰੋਧੀਆਂ ਨੇ ਕੀ ਕਿਹਾ, ਕੌਣ ਕੈਟ ਹੈ ਕੌਣ ਨਹੀਂ ਹੈ। ਸੋ ਅਸੀਂ ਇਸ ਪਰਸਨਲ ਵੈਰੀਫਿਕੇਸ਼ਨ 'ਚ ਤਾਂ ਨਹੀਂ ਜਾਂਦੇ, ਪਰ ਇਹਦੇ 'ਚ ਕੋਈ ਸ਼ੱਕ ਨਹੀਂ ਹੈ ਕਿ ਦੁਸ਼ਮਣ ਸਾਡੀ ਤਾਕਤ ਨੂੰ ਕਮਜ਼ੋਰ ਕਰਨ 'ਚ ਕਾਮਯਾਬ ਰਿਹਾ। ਯੂਥ ਪਾਵਰ ਨੂੰ ਉਹਨਾਂ ਨੇ ਕੱਟਿਆ, ਫਿਰ ਉਹਨਾਂ ਨੇ ਕੌਣ ਠੀਕ ਹੈ ਕੌਣ ਗਲਤ ਹੈ ਇਹ ਡਿਬੇਟ ਛੱਡੀ, ਫਿਰ ਕੌਣ ਜਿਹੜਾ ਉਹਨੇ ਬਿਟਰੇ ਕੀਤਾ, ਕੌਣ ਸਰਕਾਰ ਨਾਲ ਰਲਿਆ ਕੌਣ ਨਹੀਂ ਰਲਿਆ, ਇਹਦੇ ਦੇ ਉੱਤੇ ਡਿਬੇਟ ਹੈ। ਪਰ ਇਸ ਸਾਰੇ ਦੇ ਵਿੱਚ ਅਸੀਂ ਆਪਣੀ ਜਿਹੜੀ ਮੁਕੰਮਲ ਹਮਾਇਤ ਹੈ ਉਹ ਬਰਾਬਰ ਜਾਰੀ ਵੀ ਰੱਖ ਰਹੇ ਹਾਂ ਔਰ ਅਸੀਂ ਇਹ ਆਸ ਵੀ ਕਰ ਰਹੇ ਹਾਂ ਕਿ ਭਾਈ ਅਲਟੀਮੇਟਲੀ ਇਸ 'ਚੋਂ ਅਸੀਂ ਪੋਜ਼ੀਟਿਵਲੀ ਜਿਹੜਾ ਉਹ 2 ਮਹੀਨੇ ਦੇ ਸਾਰੇ ਪੀਰੀਅਡ 'ਚ ਆਲਰੇਡੀ ਪੋਜ਼ੀਟਿਵਿਟੀਜ਼ ਨੇ, ਉਹਦੇ ਦਾ ਅਸੀਂ ਡਿਸਕਸ ਵੀ ਕੀਤਾ ਹੈ। ਸਾਡੇ ਵੀਰਾਂ ਦੀਆਂ ਚਿੱਠੀਆਂ ਵੀ ਨੇ, ਆਉਣ ਵਾਲੇ ਦਿਨਾਂ 'ਚ ਅਸੀਂ ਡਿਸਕਸ ਕਰਾਂਗੇ। ਔਰ ਕਲੋਜ਼ਿੰਗ ਤੋਂ ਪਹਿਲਾਂ ਅਸੀਂ ਖਾਸ ਤੌਰ 'ਤੇ ਆਪਣੇ ਲਹਿੰਦੇ ਪੰਜਾਬ ਦੇ ਵੀਰਾਂ ਦਾ ਸ਼ੁਕਰੀਆ ਅਦਾ ਕਰਦੇ ਹਾਂ। ਜਿਹੜਾ ਪੋਡਕਾਸਟ ਪਿਛਲੇ ਹਫਤੇ ਦਾ ਜਿਹੜਾ
ਵੀਕਐਂਡ ਦੇ ਉੱਤੇ ਸਾਹਮਣੇ ਆਇਆ ਹੈ। ਅੰਗਰੇਜ਼ੀ ਦੇ ਵਿੱਚ ਸੀ, ਉਹਨੂੰ ਬਹੁਤ ਐਪਰੀਸ਼ੀਏਟ ਕੀਤਾ ਹੈ। ਜੀ ਹਜ਼ਾਰਾਂ ਦੀ ਗਿਣਤੀ 'ਚ ਵਿਊਅਰਸ ਔਰ ਕਮੈਂਟਸ ਔਰ ਦੂਸਰੇ ਨੇ। ਅਸੀਂ ਕੋਸ਼ਿਸ਼ ਕਰਾਂਗੇ ਟਾਈਮ ਟੂ ਟਾਈਮ ਜਿਹੜਾ ਅੰਗਰੇਜ਼ੀ 'ਚ ਔਰ ਖ਼ਾਸ ਤੌਰ 'ਤੇ ਯੰਗਸਟਰਸ ਨੇ ਵੀ ਉਸ ਨੂੰ ਐਪਰੀਸ਼ੀਏਟ ਕੀਤਾ। ਔਰ ਦੂਸਰਾ ਪੱਖ ਅਸੀਂ ਦੇਖਦੇ ਹਾਂ ਕਿ ਵੀ ਇਸ ਸਾਰੇ ਪੀਰੀਅਡ 'ਚ ਜਿਵੇਂ ਸਾਡੇ ਲਹਿੰਦੇ ਪੰਜਾਬ ਦੇ ਔਰ ਓਵਰਆਲ ਵੀ ਪਾਕਿਸਤਾਨੀ ਭਰਾਵਾਂ ਨੇ, ਜਦੋਂ ਮੈਂ ਲਹਿੰਦਾ ਪੰਜਾਬ ਕਹਿੰਦਾ ਉਹ ਸਿਰਫ ਪੰਜਾਬ ਦੀਆਂ ਬਾਉਂਡਰੀਜ਼ ਤੱਕ ਮਹਿਦੂਦ ਨਹੀਂ ਹੈ, ਉਹ ਦੂਰ ਦੁਰਾਡੇ ਔਰ ਡਾਇਸਪੋਰਾ ਪਾਕਿਸਤਾਨੀ ਕਿਸੇ ਵੀ ਹਿੱਸੇ 'ਚੋਂ ਹੋਣ, ਉਹ ਬੜੇ ਪਿਆਰ ਦੇ ਨਾਲ ਜਿੱਥੇ TV 84 ਦੇ ਮਦਾਹ ਨੇ ਸਾਡੇ ਨਾਲ ਜੁੜ ਰਹੇ ਨੇ, ਉੱਥੇ ਉਹ ਕਿਸਾਨ ਐਜੀਟੇਸ਼ਨ ਦੇ ਹੱਕ ਦੇ ਵਿੱਚ ਭਾਵੁਕ ਤੌਰ 'ਤੇ ਜਜ਼ਬਾਤੀ ਤੌਰ 'ਤੇ ਵੀ ਜੁੜੇ ਨੇ। ਔਰ ਸਾਨੂੰ ਇੱਕ ਗੀਤ ਸੌਂਗ ਜਿਹੜਾ ਕਿ ਵੀਕਐਂਡ ਦੇ ਉੱਤੇ ਸਾਡੇ ਤੱਕ ਪਹੁੰਚਿਆ ਔਰ ਉਹ TV 84 ਦੇ ਲੋਗੋ ਨਾਲ ਸਮਰਪਿਤ ਵੀ ਇਵੇਂ ਹੀ ਹੈ। ਤੁਹਾਡੀ ਪਿਕਚਰ ਹੈ, ਅਮਰਵੀਰ ਦੀ ਹੈ, ਮੇਰੀ ਹੈ, ਔਰ ਇਹ ਉਹਦਾ ਟਾਈਟਲ ਹੈ ਪੁੱਤ ਜੱਟਾਂ ਦੇ। ਲੋਗੋ ਵੀ TV 84 ਦਾ, ਇਹਦੇ ਇਰਫਾਨ ਭੱਟ ਇਸ ਦੇ ਡਾਇਰੈਕਟਰ ਪ੍ਰੋਡਿਊਸਰ ਨੇ। ਇਹ ਆਰਿਫ ਗੁਲ ਸਾਹਿਬ ਨੇ ਗਾਇਆ, ਸਿੰਗਰ ਐਂਡ ਕੰਪੋਜ਼ਰ ਨੇ ਉਹ। ਔਰ ਇਸ ਦੇ ਨਾਲ ਨਾਲ ਰਾਈਟਰ ਐਂਡ ਪੋਇਟ ਜਿਨ੍ਹਾਂ ਨੇ ਇਹ ਲਿਖਿਆ ਸਲੀਮ ਪਾਸ਼ਾ ਨੇ। ਔਰ ਇਸ ਦੀ ਜਿਹੜੀ ਸਥਾਈ ਹੈ ਜਾਂ ਜਿਹੜਾ ਅੰਤਰ ਹੈ ਉਹ ਇਹੀ ਹੈ ਕਿ ਦਿੱਲੀ ਦੀਆਂ ਬਾਹਾਂ ਅੱਜ ਦਿਲ ਦੀਆਂ ਬਾਹਾਂ ਅੱਜ ਖੋਲ ਦਿੱਲੀਏ, ਮੰਨਾਂਗੇ ਨੇ ਕਦੇ ਵੀ ਮੰਨਾਂਗੇ ਨਾ ਕਦੇ ਵੀ ਕਾਨੂੰਨ ਬਲੀਏ। ਦਿਲ ਦੀਆਂ ਬਾਹਾਂ ਅੱਜ ਖੋਲ ਦਿੱਲੀਏ, ਮੰਨਾਂਗੇ ਨਾ ਕਦੇ ਵੀ ਕਾਨੂੰਨ ਬਲੀਏ। ਔਰ ਅਸੀਂ ਇਹ ਆਪਣੇ ਦਰਸ਼ਕਾਂ ਦੀ ਨਜ਼ਰ ਵੀ ਕਰ ਰਹੇ ਹਾਂ, ਸਾਰੀ ਟੀਮ ਦਾ, ਇਰਫਾਨ ਭੱਟ ਸਾਹਿਬ ਦਾ, ਆਰਿਫ ਗੁਲ ਸਾਹਿਬ ਦਾ, ਸਲੀਮ ਪਾਸ਼ਾ ਸਾਹਿਬ ਦਾ ਸ਼ੁਕਰੀਆ ਅਸੀਂ ਅਦਾ ਕਰਦੇ ਹਾਂ। ਔਰ ਵੈਸੇ ਅਸੀਂ ਇਸ ਸੌਂਗ ਨੂੰ ਆਪਣੀ ਪਲੇਲਿਸਟ ਦਾ TV 84 ਦੀ 24 ਆਵਰ ਕਿਉਂਕਿ ਪ੍ਰੋਗਰਾਮ ਚੱਲਦੇ ਨੇ, ਉਹਦਾ ਅਸੀਂ ਪਰਮਾਨੈਂਟ ਹਿੱਸਾ ਵੀ ਬਣਾ ਰਹੇ ਹਾਂ। ਔਰ ਇਸ ਪ੍ਰੋਗਰਾਮ ਦੀਆਂ ਜਿਹੜੀਆਂ ਬ੍ਰੇਕਸ ਦਾ ਟਾਈਮ ਹੁੰਦਾ ਹੈ ਉਹਦੇ 'ਚ ਵੀ ਅਸੀਂ ਇਸ ਨੂੰ ਚਲਾਵਾਂਗੇ। ਪਰ ਇਸ ਦੇ ਨਾਲ ਹੀ ਮੈਂ ਦੇਖ ਰਿਹਾ ਵੀ ਪਾਕਿਸਤਾਨ ਦੇ ਵਿੱਚ ਵੀ ਜਿਹੜੇ ਬਹੁਤ ਸਾਰੇ ਸ਼ੋਜ਼ ਨੇ ਉਹਨਾਂ ਦੇ ਵਿੱਚ ਕਿਸਾਨ ਮੂਵਮੈਂਟ ਨੂੰ ਲੈ ਕੇ ਡਿਸਕਸ਼ਨ ਔਰ ਬੜੀ ਸਿੰਪੈਥੀ ਹੈ। ਔਰ ਇਹ ਮਕਬੂਲ ਜਾਨ ਜਿਨ੍ਹਾਂ ਦਾ ਪ੍ਰੋਗਰਾਮ ਹਰਫੇ ਰਾਜ਼ ਹੈ ਉਹ ਵੀ ਹਮਦਰਦੀ ਨਾਲ ਡਿਸਕਸ ਕਰਦੇ ਨੇ। ਔਰ ਆਫਤਾਬ ਇਕਬਾਲ ਜਿਨ੍ਹਾਂ ਦਾ ਜਿਹੜਾ ਸ਼ੋਅ ਓਪਨ ਮਾਈਕ ਕੈਫੇ ਔਰ ਇਸੇ ਤਰ੍ਹਾਂ ਉਹਨਾਂ ਨੇ ਬਹੁਤ ਸਾਰੀ ਵੱਡੀ ਹਸਤੀ ਨੇ, ਉਹ ਉੱਥੋਂ ਦੇ ਮੀਡੀਆ ਦੀ ਖਬਰਦਾਰ, ਖਬਰਜ਼ਾਰ, ਖਬਰਯਾਰ ਇਸ ਕਿਸਮ ਦੇ ਨਾਵਾਂ ਥੱਲੇ ਉਸ ਤੋਂ ਪਹਿਲਾਂ ਉਹ ਹਸਬੇ ਹਾਲ 'ਚ ਹੁੰਦੇ ਸੀ। ਉਹਨਾਂ ਨੇ ਬਹੁਤ ਸਾਰੇ ਪ੍ਰੋਗਰਾਮ ਉੱਪਰੋਂ ਥੱਲੇ 26 ਜਨਵਰੀ ਤੋਂ ਬਾਅਦ 2-3 ਪ੍ਰੋਗਰਾਮ ਕੀਤੇ ਨੇ, ਜਿਹਦੇ 'ਚ ਜਦੋਂ ਇੱਕ ਪ੍ਰੋਗਰਾਮ ਦੇ ਓਪਨ ਮਾਈਕ ਕੈਫੇ 'ਚ ਉਹ ਇੱਕ ਫਰਾਡੀਆ ਜਿਹੜਾ ਅਰਨਾਬ ਗੋਸਵਾਮੀ ਬਿਠਾਇਆ ਹੁੰਦਾ ਉਹ ਉਹਨੂੰ ਜਦੋਂ ਸਿੱਖਾਂ ਦੀ ਕਿਸਾਨਾਂ ਦੀ ਗੱਲ ਕਰਦਾ ਨੇ ਤਾਂ ਉਹਨੂੰ ਕਹਿੰਦਾ ਕਿ ਇਨਕੇ ਸਾਥ ਕਿਆ ਰਿਸ਼ਤਾ, ਉਹ ਕਹਿੰਦਾ ਜੀ ਉਹ ਇਹ ਤਾਂ ਹਮਾਰੀ ਦਿਲ ਹੈ, ਜਾਨ ਹੈ। ਸੋ ਇਹ ਮੈਂ ਸਮਝਦਾ ਵੀ ਇਸ ਸਾਰੇ 'ਚੋਂ ਬੇਸ਼ੱਕ ਕਿਤੇ ਨਾ ਕਿਤੇ ਜੋ ਚੱਲ ਰਿਹਾ ਹੈ ਸਾਡੀ ਇਹ ਸਾਰੀ ਜਿਹੜੀ ਕਿਸਾਨਾਂ ਦੀ ਲੀਡਰਸ਼ਿਪ ਮਾਮਲੇ 'ਚ ਉਹਦੇ 'ਚ ਥੋੜ੍ਹਾ ਬਹੁਤ ਨਿਰਾਸ਼ਤਾ ਵੀ ਹੈ, ਲੇਕਿਨ ਕੁੱਲ ਮਿਲਾ ਕੇ ਆਲਰੇਡੀ ਅਸੀਂ ਇਸ 'ਚੋਂ ਬਹੁਤ ਕੁਝ ਕੱਢਿਆ ਹੈ। ਔਰ ਇੱਕ ਬਹੁਤ ਵੱਡੀ ਪ੍ਰਾਪਤੀ ਹੈ ਕਿ ਜਿਵੇਂ ਭਾਵੁਕਤਾ ਦੇ ਨਾਲ ਪਾਕਿਸਤਾਨੀ ਵੀਰ ਭੈਣਾਂ ਨਾਲ ਜੁੜੇ ਨੇ, ਉਹਨਾਂ ਦੀ ਦਿਲਚਸਪੀ ਹੈ ਜਿਵੇਂ ਉਹਨਾਂ ਦੇ ਆਪਣੇ ਘਰ 'ਚ ਕੁਝ ਵਾਪਰ ਰਿਹਾ ਹੋਵੇ। ਮੈਨੂੰ ਨਹੀਂ ਲੱਗਦਾ ਕਿ ਪਿਛਲੇ ਪੀਰੀਅਡ 'ਚ ਕਿਤੇ ਵੀ, ਹਾਲਾਂ ਕਰਤਾਰਪੁਰ ਸਾਹਿਬ ਦੇ ਲਾਂਘੇ ਵੇਲੇ ਇੱਕ ਗੁੱਡਵਿਲ ਦੀ ਸ਼ੁਰੂਆਤ ਦੀ ਗੱਲ ਆਈ ਸੀ ਔਰ ਬਹੁਤ ਸਾਰੇ ਪਾਕਿਸਤਾਨੀਆਂ ਨੂੰ ਇਹ ਪਤਾ ਲੱਗਾ ਸੀ ਕਿ ਕਿੰਨਾ ਵੱਡਾ ਸਿੱਖਾਂ ਦਾ ਹੈਰੀਟੇਜ ਪਾਕਿਸਤਾਨ ਦੇ ਵਿੱਚ ਹੈ ਔਰ ਉਹਦੇ ਲਈ ਇੱਕ ਮੁਹੱਬਤ ਦਾ ਇਜ਼ਹਾਰ ਸੀ। ਲੇਕਿਨ ਹੁਣ ਤਾਂ ਇਵੇਂ ਹੈ ਜਿਵੇਂ ਉਹ ਸਾਡੇ ਮਸਲੇ ਲਈ ਸਾਡੇ ਵਾਂਗ ਹੀ ਉਵੇਂ ਹੀ ਚਿੰਤਤ ਨੇ। ਔਰ ਮੈਂ ਆਪਣੀ ਟੈਕਨੀਕਲ ਟੀਮ ਨੂੰ ਕਹਾਂਗਾ ਕਿ ਇਸ ਨੂੰ ਚਲਾ ਦੇਣ ਔਰ ਇਹਦੇ ਨਾਲ ਹੀ ਫਿਰ ਬ੍ਰੇਕ ਹੋਏਗੀ। ਸਾਰੇ ਦਿਲ ਦੀ ਮਿੱਠੇ ਜੇ ਬੋਲ ਸਨ ਬੋਲ ਦਿੱਲੀਏ, ਉਹ ਪੁੱਤ ਜੱਟਾਂ ਦੇ ਨਾ ਇੰਜ ਤੂੰ ਰੋਲ ਦਿੱਲੀਏ, ਦਿਲ ਦੀਆਂ ਬਾਵਾਂ 'ਚ ਖੋਲ ਦਿੱਲੀਏ।
ਪੁੱਤ ਜੱਟਾਂ ਦੇ ਨਾ ਇੰਜ ਤੂੰ ਰੋਲ ਦਿੱਲੀਏ ਦਿਲ ਦੀਆਂ ਬਾਵਾਂ 'ਚ ਖੋਲ ਦਿੱਲੀਏ ਮੰਨਾਂਗੇ ਨਾ ਕਦੀ ਵੀ ਕਾਨੂੰਨ ਬੱਲੀਏ ਕਰਦਾ ਕਿਸਾਨਾਂ ਦਾ ਜੋ ਖੂਨ ਬੱਲੀਏ ਮੰਨਾਂਗੇ ਨਾ ਕਦੀ ਵੀ ਕਾਨੂੰਨ ਬੱਲੀਏ ਕਰਦਾ ਕਿਸਾਨਾਂ ਦਾ ਜੋ ਖੂਨ ਬੱਲੀਏ ਸਾਡੇ ਨਾਲ ਬੇਦਕਾਰੀ ਸਭ ਤੇ ਕਿਤਾਬ ਲੈ ਕੇ ਜਾਣ ਤੇਰੇ ਤੋਂ ਜਵਾਬ ਦਿੱਲੀਏ ਉਹ ਪੁੱਤ ਜੱਟਾਂ ਦੇ ਨਾ ਇੰਜ ਤੂੰ ਰੋਲ ਦਿੱਲੀਏ ਦਿਲ ਦੀਆਂ ਬਾਵਾਂ ਅੱਜ ਖੋਲ ਦਿੱਲੀਏ ਪੁੱਤ ਜੱਟਾਂ ਦੇ ਨਾ ਇੰਜ ਤੂੰ ਰੋਲ ਦਿੱਲੀਏ ਦਿਲ ਦੀਆਂ ਬਾਵਾਂ ਅੱਜ ਖੋਲ ਦਿੱਲੀਏ ਪੰਜ ਦਰਿਆਵਾਂ ਦੀ ਧਰਤੀ ਤੇ ਜਾਏ ਨੀ ਖੇਤੀਆਂ ਨੂੰ ਛੱਡ ਬਿੱਲੋ ਤੇਰੇ ਕੋਲ ਆਏ ਨੀ ਪੰਜ ਦਰਿਆਵਾਂ ਦੀ ਧਰਤੀ ਤੇ ਜਾਏ ਨੀ ਖੇਤੀਆਂ ਨੂੰ ਛੱਡ ਬਿੱਲੋ ਤੇਰੇ ਕੋਲ ਆਏ ਨੀ ਹੱਕ ਹੁਣ ਅਸੀਂ ਇੱਥੋਂ ਲੈ ਕੇ ਜਾਵਾਂਗੇ ਤੂੰ ਵੀ ਕੰਨ ਖੋਲ ਕੇ ਸੁਣ ਦਿੱਲੀਏ ਪੁੱਤ ਜੱਟਾਂ ਦੇ ਨਾ ਇੰਜ ਤੂੰ ਰੋਲ ਦਿੱਲੀਏ ਦਿਲ ਦੀਆਂ ਬਾਵਾਂ ਅੱਜ ਖੋਲ ਦਿੱਲੀਏ ਪੁੱਤ ਜੱਟਾਂ ਦੇ ਨਾ ਇੰਜ ਤੂੰ ਰੋਲ ਦਿੱਲੀਏ ਦਿਲ ਦੀਆਂ ਬਾਵਾਂ ਅੱਜ ਖੋਲ ਦਿੱਲੀਏ ਕੱਢ ਦੇ ਨੂੰ ਕਾਦੇ ਤੋੜ ਸਾਰੀ ਦਿਲ ਦੀ ਮਿੱਠੇ ਜੇ ਬੋਲ ਸਾਨੂੰ ਬੋਲ ਦਿੱਲੀਏ ਪੁੱਤ ਜੱਟਾਂ ਦੇ ਨਾ ਇੰਜ ਤੂੰ ਰੋਲ ਦਿੱਲੀਏ